एक होर दो होर एक मनीष है, मनीष ने भी नहीं ज्वाइन किया। मनीष ने भी ज्वाइन किया। ਅਸੀਂ ਸ਼ੁਰੂ ਕਰ ਦਈਏ ਜੀ। कर लेने फिर आप बाद च शुरू हो जाएंगे। हाँ ਅਸੀਂ ਸ਼ੁਰੂ ਕਰ ਦਿੰਦੇ ਹਾਂ। इस दौरान एक तो मनीष ने बहुत अच्छा कायदा उन्होंने लिता है, कुछ शेयर किया है इंडिया का पढ़िया होया पुराना उर्दू वाला, वो अच्छा नहीं वो मैं ही ਕੀਤਾ ਸੀਗਾ। हाँ हाँ अच्छा ਤੁਸੀਂ ਕੀ ਹਾਂਜੀ ਉਹਨੇ ਫਿਰ ਸਕੈਨ ਕਰ ਦਿੱਤਾ। ਇਹ ਜਿੱਦਾਂ ਮੈਨੂੰ ਇੱਥੇ ਮਿਲਿਆ ਸੀ ਕਈ ਸਾਲ ਪਹਿਲਾਂ। अच्छा ਤੇ ਉਹ ਮੈਂ ਦੇਖ ਹੋਰ ਕਿਤਾਬ ਵੀ ਮੇਰੇ ਕੋਲ ਹੈਗੀ ਪਰ ਮੋਟੀ ਆ ਕਾਫੀ ਤੇ ਉਹ ਥੋੜੀ ਐਡਵਾਂਸਡ ਆ। ठीक है ਇੰਗਲਿਸ਼ ਥਰੂ ਜੇ ਸਿੱਖਣਾ ਹੋਵੇ ਮੈਂ ਕਿਹਾ ਆ ਸੌਖਾ ਠੀਕ ਰਹਿਣਾ। ठीक है। ਤੇ ਇਸ ਦੌਰਾਨ ਜਸਪ੍ਰੀਤ ਹੋਰਾਂ ਨੇ ਕੁਝ ਆਪਣੇ ਹੱਥ ਨਾਲ ਲਿਖੇ ਹੋਏ ਜਿਹੜੇ ਲਫ਼ਜ਼ ਬਣਾਏ ਨੇ ਉਹ ਉਹਨਾਂ ਨੇ ਸ਼ੇਅਰ ਕੀਤੇ ਨੇ, ਉਹਨਾਂ ਦੀ ਸਕਰੀਨਸ਼ਾਟ। ਉਹ ਬੜੇ ਮਜ਼ੇਦਾਰ ਨੇ, ਮਤਲਬ ਦੋ ਅਲਫਾਬੈਟ ਤੇ ਦੋ ਅੱਖਰੀ ਹਰਫੀ ਲਫ਼ਜ਼ और तीन हरफी चार। अच्छा ਉਹਦੇ ਵਿੱਚ ਮੈਂ ਇੱਕ ਚੀਜ਼ ਦੇਖੀ ਹੈ ਕਿ ਜਿਹੜੀ ਇਹ ਹੈ ਉਹਦੇ ਵਿੱਚ ਇੱਕ ਇਸ਼ੂ ਇਹਨਾਂ ਦਾ, ਕਿਉਂਕਿ ਇਹ ਔਰ ਜਿਹੜੀ ਹੇਬ ਹੈ ਅਰਬੀ ਜਿਹੜੀ ਹੇਬ ਹੈ ਵੱਡੀ ਹੇ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੀ ਸ਼ਕਲ ਮਿਲਦੀ ਜੁਲਦੀ ਹੈ। ਸਿਰਫ ਇਹ ਹੈ ਕਿ ਇਹ ਜਿਹੜੀ ਹੈ ਉਹ ਰਾਈਟ ਸਾਈਡ ਤੋਂ ਉਹਦੀ ਫਾਰਮੇਸ਼ਨ ਹੁੰਦੀ ਹੈ ਤੇ ਜਿਹੜੀ ਹੇਬ ਹੈ ਉਹਦੀ ਲੈਫਟ ਸਾਈਡ ਤੋਂ ਫਾਰਮੇਸ਼ਨ ਹੁੰਦੀ ਹੈ, ਸ਼ਕਲ ਮਿਲਦੀ ਨਹੀਂ ਹੈ। ਤੇ ਉਹ ਇਹ ਔਰ ਹੇ ਜਿਹੜੀ ਹੈ ਉਹ ਥੋੜੀ ਜਿਹੀ ਕਨਫਿਊਜ਼ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਇਹ ਦੀ ਜਗ੍ਹਾ ਤੇ ਹੇ ਪਾਈ ਹੋਈ ਹੈ ਔਰ ਮਤਲਬ ਉਹਦੀ ਸ਼ਕਲ ਪੁੱਠੀ ਹੈ। ਹਾਂਜੀ ਫਾਰਮ ਉਹਦੀ ਠੀਕ ਹੈ, ਸ਼ਕਲ ਉਹਦੀ ਜ਼ਰਾ ਪੁੱਠੀ ਹੈ, ਮਤਲਬ ਹੈ ਕਿ ਜਿਹੜੀ ਇਸ ਪਾਸੇ ਦੀ ਬਜਾਏ ਇੰਜ ਹੋਣੀ ਚਾਹੀਦੀ ਸੀ। ਕੀਮਤ ਜਿਹੜੀ ਹੈ ਲਫ਼ਜ਼ ਉਹਦੇ ਵਿੱਚ ਉਹਨਾਂ ਨੇ ਇਹ ਪਾਈ ਹੋਈ ਹੈ ਔਰ ਵਕੀਲ ਦੇ ਵਿੱਚ ਵੀ ਪਾਈ ਹੋਈ ਹੈ ਤੇ ਉਹਨੂੰ ਜ਼ਰਾ ਦੇਖਣ ਦੀ ਜ਼ਰੂਰਤ ਸੀ। ਬਾਕੀ ਇਹਨਾਂ ਨੇ ਬੜਾ ਜ਼ਬਰਦਸਤ ਲਫ਼ਜ਼ ਲਿਖੇ ਹੋਏ ਨੇ ਪਰ ਅਸੀਂ ਉਹਦੀ ਹੀ ਪ੍ਰੈਕਟਿਸ ਕਰੀਏ ਕੁਝ ਲਫ਼ਜ਼ ਬਣਾਉਣ ਦੀ। ਅੱਜ ਇੱਕ ਤੇ ਅਸੀਂ ਰਿਵਾਈਜ਼ ਕਰ ਲਈਏ ਔਰ ਮੈਂ ਸ਼ੇਅਰ ਕਰਾਂਗੀ ਸਕਰੀਨ ਜਿੱਥੇ ਅਸੀਂ कुछ लफ्ज टाइप करांगे, बनावांगे, लिखांगे। ठीक है जी, स्क्रीन अच्छा जेडे कोई सॉफ्टवेयर मिले जी ਉਹਦਾ ਇਸ਼ੂ ਚੱਲਦਾ ਪਿਆ ਸੀ। ਮੈਨੂੰ ਹਜੇ ਮਿਲੇ ਨਹੀਂ, ਮੈਂ ਕੋਸ਼ਿਸ਼ ਵੀ ਨਹੀਂ ਕੀਤੀ, ਟਾਈਮ ਨਹੀਂ ਲੱਗਾ ਹੈਗਾ। ਅੱਛਾ ਪਰ ਮੈਂ ਡਾਊਨਲੋਡ ਕੀਤਾ ਨਹੀਂ ਹਜੇ। ਹਾਂ ਉਹ ਤੇ ਤੁਸੀਂ MS Word ਜੀ ਉਹ ਤੁਹਾਨੂੰ ਮਿਲ ਸਕਦਾ। ਹਾਂਜੀ ਉਹ ਫੌਂਟਸ ਵੀ ਔਰ ਸ਼ਾਮੁਖੀ ਰਸਮ ਖਾਤੀ ਤੇ ਇਹ ਸਕਰੀਨ ਸ਼ੇਅਰ ਹੋ ਰਹੀ ਹੈ, ਨਜ਼ਰ ਆ ਰਹੀ ਦੋਸਤੋ? ਹਾਂਜੀ ਆ ਰਹੀ ਹੈ। ਹਾਂਜੀ ਹਾਂਜੀ ਅਸੀਂ ਇੱਕ ਦਫਾ ਤੇ ਇਹਨਾਂ ਨੂੰ ਬੋਲ ਲੈਂਦੇ ਹਾਂ, ਮੈਂ ਬੋਲ ਦਿੰਦਾ ਅਲਿਫ ਬੇ पे ते ते से जीम चे हे खे दाल डाल जाल रे रे जे शे सीन शीन स्वाद ज़्वाद तोए ज़ोए ऐन ग़ै फे काफ काफ गाफ लाम मीम नून वाव हे लिखिए वटिए। अच्छा ਤੇ ਅਸੀਂ ਇਹਨਾਂ ਦੇ ਨਾਲ ਅੱਛਾ ਇਹ ਤੇ ਇੱਕ ਸੈੱਟ ਹੈ ਔਰ ਦੂਸਰਾ ਸੈੱਟ ਵੀ ਅਸੀਂ ਦੇਖਿਆ ਸੀ ਜਿਹੜਾ ਭੇ ਫੇ ਥੇ ਠੇ ਝੇ ਔਰ ਛੇ ਦਾ। ਉਹਨਾਂ ਨੂੰ ਵੀ ਚਾਹੋ ਤੇ ਉਹਨਾਂ ਆਵਾਜ਼ਾਂ ਨੂੰ ਸ਼ਾਮਿਲ ਕਰ ਸਕਦੇ ਹੋ ਔਰ ਇਹ ਵੀ ਸਾਡੇ ਕੋਲ ਇੱਕ ਪ੍ਰੈਕਟਿਸ ਲਫ਼ਜ਼ ਬਣਾਉਣ ਦੀ ਜਿਹੜੀ ਉਹ ਸ਼ੁਰੂ ਕਰਨ ਲਈ ਸਾਡੇ ਕੋਲ ਕਾਫੀ ਅਲਫਾਬੈਟ ਮੌਜੂਦ ਨੇ, ਅਸੀਂ ਇਹਨਾਂ ਤੋਂ ਸ਼ੁਰੂ ਕਰਨ ਦਾ ਆਪਣਾ ਸਿਲਸਿਲਾ ਚਲਾ ਸਕਦੇ ਹਾਂ। ਅੱਛਾ ਇੱਕ ਚੀਜ਼ ਜੀ ਮੈਂ
ਗੁਰਮੁਖੀ ਅਸੀਂ ਸਾਰੇ ਜਾਣਦੇ ਆ ਔਰ ਜਿਹੜੀ ਲਫ਼ਜ਼ ਬਣਾਉਣ ਦੇ ਵਿੱਚ ਜਿਹੜੇ ਵੋਵਲ ਯੂਜ਼ ਹੁੰਦੇ ਨੇ ਅਲਾਮਤਾਂ ਜਾਂ ਲਗਾ ਮਾਤਰਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਇੱਕ ਅਸੀਂ ਕਹਿੰਦੇ ਹਾਂ ਮੁਕਤਾ ਮੁਕਤਾ ਕੋਈ ਦੱਸ ਸਕਦਾ ਹੈ ਇੱਕ ਹੀ ਚੀਜ਼ ਹੈ ਜੀ ਕੋਈ ਦੋ ਦੱਸ ਸਕਦਾ ਜਿੱਦਾਂ ਉਹ ਇਹ ਪੇਸ਼ ਜਿਹਨੂੰ ਕਹਿ ਦਿੰਦੇ ਉਰਦੂ ਚ ਅਲਾਮਤਾਂ ਨਾਮ ਹਾਂਜੀ ਹਾਂ ਲੇਕਿਨ ਉਹਦੇ ਵਿੱਚ ਮੁਕਤਾ ਹੈ ਇੱਕ ਮੁਕਤਾ ਗੁਰਮੁਖੀ ਦੇ ਵਿੱਚ ਉਹਦਾ ਨਾਮ ਯੂਜ਼ ਹੁੰਦਾ ਹੈ ਮੁਕਤਾ ਉਹ ਮੁਕਤਾ ਦੱਸ ਸਕਦਾ ਕਿ ਮੁਕਤਾ ਬੇਸਿਕਲੀ ਇੱਕ ਲਫ਼ਜ਼ ਦੇ ਉੱਤੇ ਇੱਕ ਆਵਾਜ਼ ਦਾ ਉਹਦਾ ਤਰੀਕਾ ਹੈ ਸ਼ਾਹਮੁਖੀ ਚ ਅਸੀਂ ਉਹਨੂੰ ਜ਼ਬਰ ਕਹਿੰਦੇ ਆ ਔਰ ਗੁਰਮੁਖੀ ਵਿੱਚ ਉਹਨੂੰ ਮੁਕਤਾ ਕਹਿੰਦੇ ਨੇ ਲੇਕਿਨ ਉਹ ਪਾਇਆ ਨਹੀਂ ਜਾਂਦਾ ਕਿਉਂਕਿ ਅਸੀਂ ਸਮਝਦੇ ਆ ਕਿ ਬਾਈ ਡਿਫਾਲਟ ਹਰ ਐਲਫਾਬੈਟ ਦੇ ਉੱਤੇ ਮੌਜੂਦ ਹੈ ਜਿੰਨੀ ਦੇਰ ਤੱਕ ਅਸੀਂ ਕੋਈ ਹੋਰ ਉਹਦੇ ਤੇ ਅਲਾਮਤ ਨਹੀਂ ਪਾਉਂਦੇ ਕੋਈ ਹੋਰ ਅਸੀਂ ਲੱਗਾ ਮਾਤਰਾ ਨਹੀਂ ਪਾਉਂਦੇ ਅਸੀਂ ਅਸਿਊਮ ਕਰਨੇ ਆ ਕਿ ਇੱਥੇ ਉਹ ਮੁਕਤਾ ਮੌਜੂਦ ਹੈ ਉਹਦਾ ਕੋਈ ਨਿਸ਼ਾਨ ਨਹੀਂ ਹੈ ਤੇ ਸ਼ਾਹਮੁਖੀ ਦੇ ਵਿੱਚ ਉਹਦੀ ਜਿਹੜੀ ਸ਼ਕਲ ਹੈ ਇਸ ਸਥਿਤੀ ਹਿਲਦੀ ਜੁਲਦੀ ਉਹਨੂੰ ਅਸੀਂ ਕਹਿੰਦੇ ਆ ਜ਼ਬਰ ਜ਼ਬਰ ਜਿਹੜੀ ਹੈ ਉਹ ਇੱਕ ਛੋਟਾ ਜਿਹਾ ਨਿਸ਼ਾਨ ਹੈ ਸਿੱਧਾ ਜਿਹੜਾ ਅਸੀਂ ਹਰਫ ਦੇ ਉੱਪਰ ਪਾਉਂਦੇ ਹਾਂ ਉਹਦੀ ਆਵਾਜ਼ ਨੂੰ ਉਹ ਖੜਾ ਕਰ ਦਿੰਦਾ ਹੈ ਉਹ ਬੁਲਾਉਂਦਾ ਹੈ ਅਸੀਂ ਉਹਨੂੰ ਦੇਖਦੇ ਹਾਂ ਉਹ ਕੀ ਚੀਜ਼ ਹੈ ਔਰ ਕਿਵੇਂ ਹੈ ਮਸਲਨ ਸੀਨ ਪਾਣਾ ਨੇ ਉਹ ਆਦਿਕ ਕਿ ਨਹੀਂ ਜਿਹਦਾ ਆਦਿਕ ਦਾ ਸਟ੍ਰੈਸ ਹੋ ਜਾਂਦਾ ਆਦਿਕ ਕੋਈ ਯੂਜ਼ ਨਹੀਂ ਕਰਦਾ ਮੁਕਤਾ ਇਹ ਹੋਇਆ ਨਹੀਂ ਅਦਕ ਦਾ ਤੇ ਨਿਸ਼ਾਨ ਮੌਜੂਦ ਹੈ ਨਾ ਜੀ ਹਾਂਜੀ ਮੁਕਤੇ ਦਾ ਨਹੀਂ ਹੈ ਅਦਕ ਤਾਂ ਯੂਜ਼ ਕਰਨਾ ਪੈਂਦਾ ਹੈ ਅਦਕ ਤੇ ਤੁਸੀਂ ਯੂਜ਼ ਕਰਦੇ ਹੋ ਉਹਦਾ ਤੇ ਨਿਸ਼ਾਨ ਮੌਜੂਦ ਹੈ ਮੁਕਤਾ ਜਿਹੜਾ ਹੈ ਉਹਦਾ ਨਿਸ਼ਾਨ ਕੋਈ ਨਹੀਂ ਅੱਛਾ ਸਟ੍ਰੈਸ ਹੁੰਦੀ ਜਿੱਦਾਂ ਹਨਾ ਜਿਸ ਤਰ੍ਹਾਂ ਦੇਖੋ ਮੈਂ ਲਫ਼ਜ਼ ਬੋਲਾਂ ਜਸ ਹੁਣ ਜਸ ਜਿਹੜਾ ਹੈ ਜੱਜਾ ਔਰ ਸੱਸਾ ਅਗਰ ਪਾਉਨੇ ਆ ਤੇ ਜਸ ਬਣ ਜਾਂਦਾ ਹੈ ਠੀਕ ਹੈ ਤੇ ਲੇਕਿਨ ਜੱਜਾ ਦੇ ਉੱਪਰ ਉਹ ਮੁਕਤਾ ਮੌਜੂਦ ਹੈ ਜਿਹੜਾ ਜਸ ਦੀ ਆਵਾਜ਼ ਬਣਾਉਂਦਾ ਹੈ ਜੇ ਦੀ ਆਵਾਜ਼ ਨੂੰ ਖੜਾ ਕਰਦਾ ਹੈ ਇੱਕ ਜੇ ਦੀ ਆਵਾਜ਼ ਨੂੰ ਪੂਰਾ ਇੱਕ ਉਹਨੂੰ ਖੜਾ ਕਰਦਾ ਹੈ ਔਰ ਉਹਨੂੰ ਅਸੀਂ ਕਹਿੰਦੇ ਆ ਜੀ ਜ਼ਬਰ ਔਰ ਇਹ ਵੇ ਉਹਦੀ ਨਿਸ਼ਾਨੀ ਤੁਸੀਂ ਇੱਥੇ ਦੇਖ ਸਕਦੇ ਹੋਵੋਗੇ ਇਹ ਉਹਦੀ ਨਿਸ਼ਾਨੀ ਹੈ ਇਹ ਅੱਛਾ ਇਹ ਅਸੀਂ ਸਾਡੀ ਜਿਹੜੀ ਲਫ਼ਜ਼ ਨੇ ਸਾਡੀ ਜਿਹੜੀਆਂ ਸਾਊਂਡਸ ਨੇ ਜਿਹੜੀਆਂ ਅਸੀਂ ਲਫ਼ਜ਼ ਬੋਲਨੇ ਆ ਬਣਾਉਂਦੇ ਆ ਉਹਨਾਂ ਦੇ ਉੱਤੇ ਇਹ ਜਿਹੜਾ ਅਸੂਲ ਹੈ ਨਾ ਜੀ ਮੁਕਤਾ ਦਾ ਜਿਹੜਾ ਗੁਰਮੁਖੀ ਚ ਇਸਤੇਮਾਲ ਹੁੰਦਾ ਹੈ ਇਸ ਤਰ੍ਹਾਂ ਹੀ ਤਕਰੀਬਨ ਸ਼ਾਹਮੁਖੀ ਚ ਵੀ ਇਹਦਾ ਇਹੀ ਰੋਲ ਹੈ ਕਿ ਜਿੰਨੀ ਦੇਰ ਤੱਕ ਅਸੀਂ ਹੋਰ ਕੋਈ ਅਲਾਮਤ ਨਹੀਂ ਪਾਉਂਦੇ ਉਨੀ ਦੇਰ ਤੱਕ ਅਸੀਂ ਸਮਝਦੇ ਹਾਂ ਕਿ ਇੱਥੇ ਜ਼ਬਰ ਮੌਜੂਦ ਹੈ ਉਹ ਅਮੂਮਨ ਪਾਈ ਨਹੀਂ ਜਾਂਦੀ ਜਿਸ ਤਰ੍ਹਾਂ ਅਸੀਂ ਗੁਰਮੁਖੀ ਦੇ ਵਿੱਚ ਹੁਣੇ ਅਸੀਂ ਮਿਸਾਲ ਦਿੱਤੀ ਹੈ ਜਸ ਦੀ ਅਗਰ ਜਸ ਨੂੰ ਅਸੀਂ ਸ਼ਾਹਮੁਖੀ ਚ ਲਿਖਾਂਗੇ ਤੇ ਉਹ ਇਹ ਬਣ ਜਾਏਗਾ ਇਹ ਬਣੇਗਾ ਜੀਮ ਪਲੱਸ ਸੀ ਇਹ ਬਣ ਜਾਏਗਾ ਜਸ ਅੱਛਾ ਹੁਣ ਅਗਰ ਅਸੀਂ ਚਾਹੀਏ ਤੇ ਅਸੀਂ ਇਹ ਜਿਹੜਾ ਜੀਮ ਹੈ ਇੱਥੇ ਨਹੀਂ ਪੈਣੀ ਇੱਥੇ ਪੈਣੀ ਹੈ ਐਵੇਂ अगर ਅਸੀਂ ਇਹਦਾ ਨਿਸ਼ਾਨ ਪਾਈਏ ਤੇ ਉਹ ਜ਼ਬਰ ਹੈ ਔਰ ਇਹ ਜਸ ਹੈ
ਅੱਛਾ, ਲੇਕਿਨ ਅਗਰ ਅਸੀਂ ਇੱਥੇ ਇਸ ਜਸ ਦੇ ਵਿੱਚ ਇਹ ਅਸੀਂ ਇੱਥੋਂ ਸਾਹਮਣੇ ਵੀ ਲੈ ਲਿਆ ਜੀ, ਜਸਪ੍ਰੀਤ ਦੇ ਨਾਮ ਤੋਂ ਲਿੱਤਾ ਹੀ ਹੈ ਇਹ ਲਫ਼ਜ਼, ਤੇ ਅਗਰ ਅਸੀਂ ਇੱਥੋਂ ਜ਼ਬਰ ਹਟਾ ਦਈਏ ਤੇ ਫਿਰ ਵੀ ਜਸ ਪੜਿਆ ਜਾਏਗਾ। ਜਿੰਨੀ ਦੇਰ ਤੱਕ ਅਸੀਂ ਕੋਈ ਹੋਰ ਅਲਾਮਤ ਇਹਦੇ ਤੇ ਨਹੀਂ ਪਾਉਂਦੇ ਕਿ ਇਹਦਾ ਹੋਰ ਤਰੀਕੇ ਨਾਲ ਇਹਨੂੰ ਜਾਂ ਜਿਸ ਪੜਿਆ ਜਾਏ ਜਾਂ ਹੋਰ ਕੋਈ ਲਫ਼ਜ਼ ਇਸ ਦੀ ਸਾਊਂਡ ਬਣਾਈ ਜਾਏ ਜੀਮ ਦੀ ਜਸ ਦੇ ਵਿੱਚ, ਲਿਹਾਜ਼ਾ ਅਸੀਂ ਇਹਨੂੰ ਜਸ ਹੀ ਪੜਾਂਗੇ ਔਰ ਇੱਥੇ ਅਸਿਊਮ ਕਰਨੇ ਆ ਕਿ ਇੱਥੇ ਜ਼ਬਰ ਮੌਜੂਦ ਹੈ। ਅੱਛਾ, ਕਿਤੇ ਸਾਨੂੰ ਜ਼ਬਰ ਪਾਣੀ ਪੈ ਗਈ ਹੈ ਦੱਸਣ ਵਾਸਤੇ ਕਿ ਇਸ ਲਫ਼ਜ਼ ਨੂੰ ਇੰਜ ਖਾਸ ਤੌਰ ਤੇ ਇਸ ਤਰ੍ਹਾਂ ਪੜਿਆ ਜਾਏ, ਇਹਨੂੰ ਖੜਾ ਲਫ਼ਜ਼ ਪੜਿਆ ਜਾਏ, ਇਹ ਜ਼ਬਰ ਹੈ ਔਰ ਇਹਦੇ ਨਾਲ ਅੱਗੇ ਦੂਸਰੀ ਜਿਹੜੀ ਨਿਸ਼ਾਨ ਰਲਿਆ ਹੋਇਆ ਉਹ ਜ਼ੇਰ ਹੈ, ਉਹ ਆਵਾਜ਼ ਨੂੰ ਨੀਚਾ ਥੱਲੇ ਕਰਦਾ ਹੈ ਔਰ ਉਹਦੀ ਅੱਗੇ ਹੋਰ ਸ਼ਕਲ ਹੈ। ਲੇਕਿਨ ਅਸੀਂ ਫਿਲਹਾਲ ਜ਼ਬਰ ਦੀ ਗੱਲ ਕਰਨੇ ਆ ਔਰ ਜ਼ਬਰ ਅਸੀਂ ਪਾਇਓ ਬਗੈਰ ਅਸੀਂ ਲਫ਼ਜ਼ ਬਣਾਉਂਦੇ ਹਾਂ, ਜਿੱਥੇ ਲਫ਼ਜ਼ਾਂ ਦੇ ਉੱਤੇ ਇਹ ਜ਼ਬਰ ਨਹੀਂ ਪੈਂਦੀ, ਯਾਨੀ ਇਹ ਮੁਕਤਾ ਹੈ ਜਿਹਦਾ ਨਿਸ਼ਾਨ ਨਹੀਂ ਹੈ, ਇੱਥੇ ਅਸੀਂ ਉਹ ਜ਼ਬਰ ਹੈ ਜਿਹਨੂੰ ਅਸੀਂ ਬਗੈਰ ਪਾਇਆ ਅਸੀਂ ਲਫ਼ਜ਼ ਬਣਾਉਂਦੇ ਹਾਂ ਫਿਲਹਾਲ। ਤੇ ਇਹਨੂੰ ਮੈਂ ਇਹਦਾ ਤਰੀਕਾ ਕੀ ਕਰੀਏ ਜੀ? ਇੱਕ ਤਰੀਕਾ ਤੇ ਇਹ ਵੇ ਕਿ ਤੁਸੀਂ ਲਫ਼ਜ਼ ਬੋਲੋ, ਮੈਂ ਉਹ ਲਫ਼ਜ਼ ਪਾਣਾ ਹਾਂ, ਇਸ ਤੋਂ ਬਾਅਦ ਫਿਰ ਅਸੀਂ ਦੂਸਰੀ ਇਹਦਾ ਇੱਕ ਤਰੀਕਾ ਇਹ ਕੱਢੀਏ ਕਿ ਤੁਸੀਂ ਜਾਂ ਮੈਂ ਅਸੀਂ ਲਫ਼ਜ਼ ਬੋਲਨੇ ਆ ਔਰ ਤੁਸੀਂ ਹੀ ਉਸ ਲਫ਼ਜ਼ ਨੂੰ ਪਾਵਣ ਔਰ ਬਣਾਉਣ ਦੀ ਕੋਸ਼ਿਸ਼ ਕਰੋ। ਤੇ ਤੁਸੀਂ ਅਗਰ ਤੇ ਕੰਪਿਊਟਰ 'ਚੋਂ ਔਰ ਤੁਹਾਡੇ ਕੋਲ ਵਰਡ ਦੇ ਵਿੱਚ ਤੁਸੀਂ ਟਾਈਪ ਕਰ ਸਕਦੇ ਹੋ ਤਾਂ ਬਹੁਤ ਆਸਾਨੀ ਹੈ, ਵਰਨਾ ਇਹ ਕਿ ਅਸੀਂ ਫਿਰ ਲਿਖ ਕੇ ਨੋਟਬੁੱਕ ਤੇ ਲਿਖ ਕੇ ਲਫ਼ਜ਼ ਛੋਟਾ ਜਿਹਾ ਜੋ ਵੀ ਹੈ ਫਿਰ ਅਸੀਂ ਉਹ ਸਾਹਮਣੇ ਦਿਖਾ ਸਕਦੇ ਹਾਂ ਕਿ ਅੱਛਾ ਜੀ ਮੈਂ ਪਾਇਆ ਔਰ ਬਾਕੀ ਅਸੀਂ ਸਾਰੇ ਉਹ ਲਫ਼ਜ਼ ਦੇਖ ਸਕਦੇ ਹਾਂ। ਠੀਕ ਹੈ, ਠੀਕ ਹੈ। आई थिंक नोटबुक ਤੇ ਲਿਖ ਕੇ ਦਿਖਾਉਣ ਵਾਲਾ ਥੋੜਾ ਨਾ ਮੁਸ਼ਕਿਲ ਹੋ ਜਾਣਾ ਹੈ, ਮਤਲਬ ਵਾਰੀ-ਵਾਰੀ ਲਿਖ ਕੇ ਉਹ ਕਰਨਾ ਨਾ। ਮੇਰਾ ਖਿਆਲ ਹੈ ਕਿ ਉਸ ਮੁਸ਼ਕਲ ਚੋਂ ਗੁਜ਼ਰੀਏ ਤੇ ਚੰਗੀ ਗੱਲ ਹੈ। ਚਲੋ ਏਦਾਂ ਕਰ ਲਓ, ਉਸ ਮੁਸ਼ਕਲ ਦੇ ਵਿੱਚੋਂ ਗੁਜ਼ਰੀਏ, ਉਹ ਖਰਾਬ ਕਰੀਏ, ਲਫ਼ਜ਼ ਗਲਤ ਲਿਖੀਏ ਤੇ ਫਿਰ ਹੀ ਉਹਨੂੰ ਠੀਕ ਕਰਨ ਦੇ ਅਸੀਂ ਠੀਕ ਹੈ, ਕਰ ਲਓ। ਕਾਬਲ ਹੋਈਏ। ਮੈਂ ਹਾਂ ਨਹੀਂ, ਮੈਂ ਇੱਕ ਐਕਚੁਅਲੀ ਜਿਹੜਾ ਤੁਸੀਂ ਉਹ ਮੈਨੂੰ ਦੱਸਿਆ ਸੀ ਨਾ ਫੋਨੈਟਿਕ ਕੀਬੋਰਡ ਵਾਲਾ, ਮੇਰਾ ਨਹੀਂ ਚੱਲਿਆ ਉਹ। ਐਕਚੁਅਲੀ ਮੇਰਾ ਜਿਹੜਾ ਆਪਣਾ ਐਂਟੀਵਾਇਰਸ ਹੈ ਨਾ ਉਹਨੂੰ ਇੰਸਟਾਲ ਨਹੀਂ ਕਰਨ ਦੇ ਰਿਹਾ। ਅੱਛਾ, ਤੇ ਸ਼ਾਇਦ ਉਹ ਕੁਝ ਗੜਬੜ ਹੈ। ਬਟ ਇੱਕ ਮੈਂ ਨਾ ਆਨਲਾਈਨ ਟਾਈਪਿੰਗ ਵਾਲਾ ਵੀ ਹੈ ਇੱਕ, ਤੇ ਆਈ ਥਿੰਕ ਉਹਦੇ ਚ ਕੁਝ ਇੰਸਟਾਲ ਕਰਨ ਦੀ ਲੋੜ ਨਹੀਂ ਹੈ, ਵੈਸੇ ਖੋਲ ਕੇ ਉਹਨੂੰ ਇਦਾਂ ਹੀ ਮੈਂ ਪਿੰਗ ਕਰ ਦੇਣਾ ਹੈ, ਉਦਾਂ ਹੀ ਟਾਈਪ ਕਰ ਸਕਦੇ ਹੋ ਉਹਦੇ ਚ। ਹਾਂ, ਉਹ ਟਰਾਈ ਕਰੀਏ ਜਿਵੇਂ ਤੁਸੀਂ ਮੈਂ ਤੁਹਾਨੂੰ ਭੇਜਿਆ, ਖੋਲ ਕੇ ਵੇਖ ਲਓ। ਆ ਦੇ ਯਾਰ ਤੁਸੀਂ ਚੈਟ ਵਿੱਚ ਭੇਜਿਆ। ਅੱਛਾ, ਜੇ ਹਾਂ ਉਹ ਚੱਲ ਠੀਕ ਹੈ। ਜੇ ਤੇ ਉਹ ਵੀ ਠੀਕ ਹੈ, ਕੋਈ ਵੀ ਠੀਕ ਹੈ, ਕਿਸੇ ਵੀ ਤਰੀਕੇ ਨਾਲ ਅਸੀਂ ਤੇ ਪ੍ਰੈਕਟਿਸ ਕਰਨੀ ਹੈ, ਕਿਸੇ ਵੀ ਤਰੀਕੇ ਨਾਲ ਉਹ ਕਰ ਲਈਏ, ਚਾਹੇ ਉਹ ਨਸਾ ਲਿਖ ਨਹੀਂ ਮਿਲਦਾ, ਨਸਕ ਮਿਲ ਜਾਏ, ਉਹਦੇ ਚ ਕੋਈ ਜ਼ਿਆਦਾ ਫਰਕ ਨਹੀਂ ਔਰ ਨਾ ਕੋਈ ਉਸ ਪ੍ਰੋਬਲਮ ਹੈ। ਅੱਛਾ, ਅਸੀਂ ਹੁਣ 2-2 ਹਰਫੀ 3-3 ਹਰਫੀ 2-2 3-3 2-2 ਇਹ ਲਫ਼ਜ਼ ਅਸੀਂ ਬਣਾਈਏ। ਹੁਣ ਸਾਡੇ ਸਾਹਮਣੇ ਇਹ ਪੱਟੀ ਮੌਜੂਦ ਹੈ ਸ਼ਾਹਮੁਖੀ ਦੀ, ਤੇ ਇਹਦੇ ਵਿੱਚੋਂ ਭਾਵੇਂ ਅਸੀਂ ਪਹਿਲੀ ਲਾਈਨ ਉੱਪਰ ਵਾਲੀ ਹੈ ਇਹਦੇ ਚੋਂ ਲੈ ਲਈਏ ਲਫ਼ਜ਼, ਜਾਂ ਅਸੀਂ ਸਾਰੀਆਂ ਦੇ ਵਿੱਚੋਂ ਮਿਲਾ ਕੇ ਲਫ਼ਜ਼ ਬਣਾਈਏ। 2-2 ਦੇ ਲਫ਼ਜ਼ ਤੁਸੀਂ ਦੱਸੋ, ਤੁਸੀਂ ਬੋਲੋ ਵਾਰੀ-ਵਾਰੀ, 2 4 5 6 ਲਫ਼ਜ਼, ਤੇ ਨਰਮ ਮੈਂ ਫਿਰ ਉਹ ਨਾਲ ਲਿਖੀ ਜਾਵਾਂਗਾ ਤਾਂ ਕਿ ਉਹਦੀ ਸ਼ਕਲ ਤੁਹਾਡੇ ਸਾਹਮਣੇ ਆਉਂਦੀ ਰਹੇ ਕਿ ਅੱਛਾ ਕਿਤੇ ਅਗਰ ਜੁੜਦੇ ਵੀ ਨੇ ਤੇ ਅੱਛਾ ਕੁਝ ਲਫ਼ਜ਼ ਜਿਹੜੇ ਨੇ ਉਹ ਜੁੜਦੇ ਨਹੀਂ, ਸ਼ੁਰੂ ਦੇ ਵਿੱਚ ਜੁੜਦੇ ਨਹੀਂ। ਮਸਲਨ ਦਾਲ, ਜ਼ਾਲ, ਰੇ, ਇਹ ਸ਼ੁਰੂ ਦੇ ਵਿੱਚ ਜੁੜਦੇ ਨਹੀਂ ਹੈ। ਜਿਸ ਤਰ੍ਹਾਂ ਅਲਿਫ ਹੈ, ਤੇ ਇਹਨਾਂ ਦੀ ਪਹਿਚਾਨ ਜ਼ਿਆਦਾ ਥੋੜੀ ਆਸਾਨ, ਵਾਅ ਵੀ ਸ਼ਾਮਲ ਹੈ, ਆਸਾਨ ਹੋਏਗੀ ਇਸ ਵਾਸਤੇ ਕਿ ਸ਼ੁਰੂ ਦੇ ਜ਼ਿਕਰ ਪਿਆ ਹੋਇਆ ਤੇ ਉਹ ਉਸ ਤਰ੍ਹਾਂ ਹੀ ਹੈ ਲਫ਼ਜ਼ ਜਿਸ ਤਰ੍ਹਾਂ ਕਿ ਇੱਥੇ ਮੌਜੂਦ ਹੈ, ਉਹਨੇ ਆਪਣੀ ਸ਼ਕਲ ਨਹੀਂ ਬਦਲਣੀ। ਅਗਰ ਤੁਸੀਂ ਕਿਹੜੇ ਕਿਹਾ ਸੀਗਾ ਜਿਹੜੇ ਨਹੀਂ ਬਦਲਦੇ? ਸੌਰੀ, ਇਹ ਸ਼ੁਰੂ ਚ ਪੜ੍ਹਨਾ ਜੀ, ਇਹ ਦਾਲ ਵੀ ਹੈ, ਦਾਲ ਹੈ, ਜ਼ਾਲ ਹੈ, ਇਹ ਪ੍ਰੈਕਟਿਸ ਆ ਜਾਏਗੀ ਸਾਡੇ।
आ जाएगा प्रैक्टिस। ਜ਼ਾਲ दाल डाल जाल रे अड़े ये ਹੈਗੇ ਨੇ ਅਲਿਫ ਵੀ ਹੈ ਤੇ ਇਹ ਅਗਰ ਸ਼ੁਰੂ ਚ ਪੈਣ ਤੇ ਆਪਣੀ ਵਾਓ ਵੀ ਹੈ, ਇਹ ਆਪਣੀ ਸ਼ਕਲ ਨਹੀਂ ਬਦਲਦੇ ਕਿਉਂਕਿ ਇਹ ਸ਼ੁਰੂ ਦੇ ਵਿੱਚ ਜੁੜਦੇ ਨਹੀਂ ਹਨ, ਇਹ ਨਾਨ ਕਨੈਕਟਰਸ ਨੇ, ਇਹ ਕਨੈਕਟ ਨਹੀਂ ਹੁੰਦੇ ਸ਼ੁਰੂ ਦੇ ਵਿੱਚ। ਆਖਰ ਦੇ ਵਿੱਚ ਇਹਨਾਂ ਨੂੰ ਤੁਸੀਂ ਕਨੈਕਟ ਕਰ ਸਕਦੇ ਹੋ। ਠੀਕ ਹੈ, ਤੁਸੀਂ ਦੱਸੋ ਹੁਣ ਕਿੱਦਾਂ ਕਰਨੀ। ਹਾਂਜੀ, ਤੁਸੀਂ ਸਿਰਫ ਸਾਦਾ ਲਫ਼ਜ਼ ਬਣਾਓ, ਭਾਵੇਂ 2-2 ਹਰਫਾਂ ਦੇ ਤੇ ਭਾਵੇਂ 3-3 ਹਰਫਾਂ ਦੇ। ਉਹ ਚਾਹੇ ਖਾਲੀ ਜ਼ਬਰ ਵਾਲੇ ਹੋਣ ਜਾਂ ਕਿਸੇ ਵੀ ਉਹਦੇ ਤੇ ਸਾਊਂਡ ਹੋਵੇ ਮੌਜੂਦ, ਉਹਨਾਂ ਹਰਫਾਂ ਦੇ ਉੱਤੇ ਤੁਸੀਂ ਉਹ ਬਣਾਓ। ਅਸੀਂ ਉਹ ਫਿਲਹਾਲ ਨਹੀਂ ਪਾਵਾਂਗੇ, ਲੇਕਿਨ ਤੁਸੀਂ ਉਹ ਬਣਾਓ ਤਾਂ ਕਿ ਇੱਕ ਸਾਨੂੰ ਸ਼ਕਲ ਉਹਦੀ ਸਾਹਮਣੇ ਨਜ਼ਰ ਆਣੀ ਸ਼ੁਰੂ ਹੋ ਜਾਏ। ਤੁਸੀਂ ਕਿੱਥੇ ਲਿਖਿਆ, ਆਪਣੇ ਨੋਟਪੈਡ ਤੇ ਜਾਂ ਇੰਟਰਨੈਟ ਤੇ ਜਿੱਥੇ ਕਿਹਾ ਸੀਗਾ? ਮੈਂ ਤੇ ਇੱਥੇ ਲਿਖਾਂਗਾ। ਤੁਸੀਂ ਇੱਥੇ ਲਿਖੋ। ਮੈਂ ਇੱਥੇ ਸਾਹਮਣੇ ਲਿਖਾਂਗਾ ਤਾਂ ਕਿ ਤੁਸੀਂ ਉਹਨੂੰ ਦੇਖਦੇ ਰਹੋ। ਮੈਂ ਮਿਸਾਲ ਦੇਣਾ, ਠੀਕ ਹੈ। ਅਸੀਂ ਗੁਰਦਾਸ ਜੀ ਤੁਹਾਡੇ ਤੋਂ ਸ਼ੁਰੂ ਕਰਾਂਗੇ ਜਾਂ ਕੋਈ ਵੀ ਦੋਸਤ, ਮਤਲਬ ਅਮਰਦੀਪ ਤੋਂ ਵੀ। ਹੁਣ ਮੈਂ ਇਹ ਰੇ ਹੈ ਨਾ, ਹਾਂਜੀ, ਇਹ ਰੇ ਲੈ ਲੈਣਾ ਔਰ ਇਹ ਬੇ ਲੈ ਲੈਣਾ, ਠੀਕ ਹੈ। ਇਹ ਲਫ਼ਜ਼ ਕੀ ਬਣਿਆ? ਰੱਬ। ਰੱਬ, ਰੱਬ, ਠੀਕ ਹੈ। ਠੀਕ ਹੈ, ਮੈਂ ਵੀ ਭੇਜਦਾ ਫਿਰ। ਇਹ ਕੀ ਲਫ਼ਜ਼ ਹੈ? ਮੈਂ ਇਹਨੂੰ ਅਸੀਂ ਇਸ ਤਰ੍ਹਾਂ ਕਰੀਏ, ਜ਼ਿਆਦਾ ਅੱਛਾ ਹੈ, ਜਿਸ ਤਰ੍ਹਾਂ ਜਸਪ੍ਰੀਤ ਹੋਰਾਂ ਨੇ ਕੀਤਾ ਸੀ। ਸਦੀਕੀ ਸਾਹਿਬ, ਇੱਕ ਕੁਐਸਚਨ ਹੈ ਜੀ। ਜਿਹੜਾ ਤੁਸੀਂ ਮੁਕਤੇ ਦੀ ਗੱਲ ਕਰ ਰਹੇ ਸੀ, ਮੇਰੇ ਕੋਲ ਥੋੜਾ ਜਿਹਾ ਫ੍ਰੀ ਟਾਈਮ ਹੈ, ਮਤਲਬ ਜਿਹੜੀ ਪੰਜਾਬੀ ਵਿੱਚ, ਈਵਨ ਹਿੰਦੀ ਵਿੱਚ ਉਹ ਮੁਕਤਾ ਮੈਂ ਸਮਝ ਆਉਂਦਾ ਹੈ ਕਿ ਉਹਦੇ ਚ ਅ ਸਾਊਂਡ ਹੈ, ਫॉर ਐਗਜ਼ਾਮਪਲ ਉਹ ਲਿਖਣ ਦੀ ਲੋੜ ਨਹੀਂ ਹੈ। ਜਿਵੇਂ ਇੰਗਲਿਸ਼ ਚ ਆਪਾਂ ਜੇ ਜਸ ਲਿਖੀਏ ਤਾਂ we have to write JAS, ਆਪਾਂ ਕੱਲਾ J ਤੇ S ਨਹੀਂ ਲਿਖ ਸਕਦੇ, ਰਾਈਟ? ਤੇ ਪੰਜਾਬੀ, ਹਿੰਦੀ ਤੇ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਸ਼ਾਹਮੁਖੀ ਚ ਵੀ ਇਦਾਂ ਹੀ ਹੈ ਕਿ ਇਦਾਂ ਹੀ ਹੈ? ਬਿਲਕੁਲ ਇਸ ਤਰ੍ਹਾਂ ਹੀ ਹੈ, ਕਿਉਂਕਿ ਦੇਖੋ ਲਫ਼ਜ਼ ਨੂੰ ਤੇ ਅਸੀਂ ਉਂਝ ਹੀ ਉਚਾਰਨ ਕਰਨੇ ਆ ਨਾ, ਉਂਝ ਹੀ ਹੈ, ਬਿਲਕੁਲ ਉਸ ਤਰ੍ਹਾਂ। ਜਸ ਨੂੰ ਅਸੀਂ ਜਸ ਹੀ ਬੋਲਾਂਗੇ ਔਰ ਸ਼ਾਹਮੁਖੀ ਦੇ ਵਿੱਚ ਜੀਮ ਔਰ ਸੀਨ ਪਾ ਦਾਂਗੇ, ਜਿਵੇਂ ਜੱਜਾ ਔਰ ਸੱਸਾ ਵੀ ਪਾਉਂਦੇ। ਠੀਕ ਹੈ, ਮਤਲਬ ਸੇਮ ਹੈ। ਹਾਂ, ਬਿਲਕੁਲ ਠੀਕ ਹੈ, ਬਿਲਕੁਲ ਸਹੀ। ਹੁਣ ਰੇ ਦੇ ਨਾਲ ਅਸੀਂ ਬੇ ਮਿਲਾ ਕੇ ਰੱਬ ਬਣਾ ਲਿਆ। ਹੋਰ ਮੈਂ ਮਿਸਾਲ ਦੇਣਾ ਅੱਗੇ, ਤੇ ਪਲੱਸ ਤੇ ਪਤ। ਹੁਣ ਜਸਪ੍ਰੀਤ ਭੇਜ ਚੁੱਕੀ ਗੱਲ, ਗਾਫ ਤੇ ਲਾਮ, ਰੱਬ ਰੇ ਤੇ ਬੇ। ਗਾਫ ਲਾਮ ਕੁਝ, ਇੱਕ ਸੈਕਿੰਡ, ਚੈਟ ਦੇ ਵਿੱਚ ਕਿਸੇ ਨੇ ਕੁਝ ਭੇਜਿਆ। ਉਹ ਜਸਪ੍ਰੀਤ ਨੇ, ਮੈਂ ਵੀ ਭੇਜਿਆ, ਜਸਪ੍ਰੀਤ ਨੇ ਇੱਕ ਹੋਰ ਭੇਜਿਆ। ਅੱਛਾ ਜੀ, ਨਰਮ ਸੱਤ ਚੱਲ ਕੰਮ, ਇਹ ਤੇ ਸ਼ਾਹਮੁਖੀ ਸੀ ਭੇਜ ਰਹੇ ਨੇ, ਜ਼ਬਰਦਸਤ। ਇਹਨੂੰ ਮੈਂ ਜੀ ਕਰਨਾ ਵਾ, ਅੱਛਾ ਤੁਸੀਂ ਗਾਫ ਦੇ ਨਾਲ ਕੀ ਦੱਸਿਆ ਸੀ ਜੀ ਲਫ਼ਜ਼? ਗਾਫ ਦੇ ਨਾਲ, ਗਾਫ ਤੇ ਜਸਪ੍ਰੀਤ ਨੇ ਭੇਜਿਆ ਗਾਫ ਦੇ ਨਾਲ ਲਾਮ, ਗੱਲ। ਹੁਣ ਜੀ ਫਿਰ ਉਹਨਾਂ ਨੇ ਭੇਜਿਆ ਕਾਫ ਤੇ ਰੇ ਕਰ। ਨਹੀਂ, ਇਹ ਮਤਲਬ ਗਲ ਤੇ ਗੱਲ ਚ ਕੀ ਫਰਕ ਹੋਇਆ ਲਿਖਣ ਚ? ਗਾਲ ਨਹੀਂ ਦੋ। ਹਾਂ, ਕੈਰੀ ਔਨ ਪਲੀਜ਼। ਫਿਰ ਉਹਨੇ ਭੇਜਿਆ ਕੰਮ, ਕਾਫ ਤੇ ਮੀਮ, ਕੰਮ। ਕਾਫ ਪਲੱਸ ਮੀਮ, ਕੰਮ। ਫਿਰ ਮੈਂ ਭੇਜਿਆ ਸੱਤ, ਸੀਮ ਤੇ ਫਿਰ ਨਰਮ, ਨੂਨ ਰੇ, ਹਾਂਜੀ, ਨੂਨ ਰੇ ਮੀਮ, ਨਰਮ। ਠੀਕ
ठीक है। नून रे मीम बन जाएगा हाँ जी गारम, गरम। गारम हो गया गाफ रे मीम गारम, गाफ प्लस रे प्लस मीम ये बन जाएगा गरम। हुण जरा इनू रिव्यू एक करिए जी कि असी लफज किस तरह बने ने। रे जड़ा है चूंकि ये शुरू दे विच कनैक्ट नहीं हुंदा, नॉन कनैक्टर है, ते इहने वो अपनी असल शक्ल दे विच इत्थे मौजूद है और अगे बे दे विच नाल रल के ये रब बन गया। ते इत्थे हुण पे और ते नू असी पत बनाया है, ਇਹਦੇ ਵਿੱਚ पे ਜਿਹੜੀ है ਉਹਨੇ ਆਪਣੀ ਸ਼ਕਲ ਬਦਲੀ ਹੈ। ਅਸੀਂ ਨੁਕਤੇ ਇਹ ਜਿਹੜਾ ਹੈ ਨਾ, ਇਹ ਹੈ ਇੱਕ ਸਾਨੂੰ ਦੱਸ ਰਿਹਾ ਹੈ ਕਿ ਇਹ ਇੱਕ ਹਰਫ ਹੈ ਜਿੱਥੇ ਇਹ ਨੁਕਤੇ ਇਹਦੇ ਮੌਜੂਦ ਹੈ ਔਰ ਨੁਕਤਿਆਂ ਤੋਂ ਅਸੀਂ ਪਛਾਣ ਕਰਨੇ ਆ ਕਿ ਇਹ पे ਵੇ, ਕਿਉਂਕਿ ਇਹਦੇ ਥੱਲੇ 3 ਨੁਕਤੇ ਨੇ ਔਰ 3 ਨੁਕਤੇ ਜਿਹੜੇ ਨੇ ਉਹ ਸਾਨੂੰ ਇਹ ਦੱਸਦੇ ਨੇ ਕਿ ਅੱਛਾ ਇਹ ਅੱਖਰ ਹੈ, ਇਹ पे। ਠੀਕ ਹੈ ਜੀ। हाँ जी ਤੇ पे ਤੇ ते ਜਿਹੜੀਆਂ ਮਿਲ ਕੇ ਉਹ ਪਤ ਬਣਿਆ। ਇਸੇ ਤਰ੍ਹਾਂ ਇਸ ਲਫ਼ਜ਼ ਨੂੰ ਜੇ ਅਸੀਂ ਉਲਟਾ ਦਈਏ ਤੇ ਪਲੱਸ पे ਇਹ ਬਣ ਜਾਏਗਾ, ਕੀ ਬਣ ਜਾਏਗਾ ਜੀ? ਤਪ। ਤਪ। ਮੈਂ ਇਹ ਇਸ ਵਾਸਤੇ ਪਾਇਆ ਹੈ ਕਿ ਇੱਥੇ पे ਔਰ ਤੇ ਦੀ ਇਹ ਸ਼ਕਲ ਹੈ ਤੇ ਇੱਥੇ ਤਪ ਦੀ ਤਕਰੀਬਨ ਸੇਮ ਸ਼ਕਲ ਹੈ, ਸਿਰਫ ਲਫ਼ਜ਼ ਅੱਗੇ ਪਿੱਛੇ ਹੋਏ ਨੇ, ਹਰਫ ਅੱਗੇ ਪਿੱਛੇ ਹੋਏ ਨੇ ਤੇ ਉਹ ਅੱਗੇ ਪਿੱਛੇ ਹੋਣ ਦੇ ਨਾਲ ਜਿਹੜੀ ਪਹਿਚਾਨ ਅਸੀਂ ਕਰਨੇ ਆ ਉਹ ਇਹਨਾਂ ਨਾਲ ਕਰਨੇ ਆ, ਨੁਕਤਿਆਂ ਨਾਲ, ਕਿ ਇਹ ਤੇ ਨੂੰ ਅਸੀਂ ਉੱਤੇ ਦੇਖ ਚੁੱਕੇ ਹਾਂ ਕਿ ਇਹ ਵੇ ਤੇ ਜਿਹਦੇ ਉੱਤੇ 2 ਨੁਕਤੇ ਨੇ ਔਰ ਇਹ पे ਵੇ ਜਿਹਦੇ ਥੱਲੇ 3 ਨੁਕਤੇ ਨੇ। ਤੇ ਇੱਥੇ ਅਸੀਂ ਇਹ ਤੇ ਉੱਤੇ 2 ਨੁਕਤੇ ਤੇ ਨਾਲ पे ਜੁੜ ਗਈ ਹੈ ਜਿਹੜੀ ਪੂਰੀ ਇੱਥੇ ਪੈ ਰਹੀ ਹੈ ਤੇ ਇਹ ਤਪ ਹੈ। ਤੇ ਇਸੇ ਤਰ੍ਹਾਂ ਸਾਨੂੰ ਇਹ ਨੁਕਤੇ ਪਲੱਸ ਇਹ ਜਿਹੜਾ ਨਿਸ਼ਾਨ ਹੈ ਇੱਕ ਇਹਦੇ ਥੱਲੇ 3 ਨੁਕਤੇ ਨੇ, ਇਹ ਸਾਨੂੰ ਦੱਸਦਾ ਹੈ ਕਿ ਇਹ ਅੱਛਾ ਇਹ ਹਰਫ ਕੀ ਹੈ, ਕਿਉਂਕਿ ਇਹ ਆਪਣੀ ਪੂਰੀ ਸ਼ਕਲ ਦੇ ਵਿੱਚ ਨਹੀਂ ਹੈ, ਇਹ ਜੁੜਿਆ ਹੋਇਆ ਹੈ। ਹਰਮੀਤ ਤੁਸੀਂ ਗੱਲ ਦਾ ਤੁਸੀਂ ਪੁੱਛ ਰਹੇ ਹੋ, ਗਲ ਔਰ ਗੱਲ? ਮੈਂ ਚੈਟ ਪੜ੍ਹਦਾ ਪਿਆ ਸੀ ਤੇ ਇੱਕ ਲਿਪੀ ਦੇ ਵਿੱਚ ਜਾ ਕੇ ਚੈੱਕ ਕਰਦਾ ਪਿਆ ਸੀ ਵੀ ਕਿਹੜਾ ਅੱਖਰ ਹੈ, ਤਾਂ ਜਸਟ ਕਨਫਰਮ ਕਰਨਾ ਕਿ ਮੈਂ ਸਹੀ ਪਛਾਣਿਆ ਕਿ ਨਹੀਂ। ਅਸੀਂ ਤੇ ਇੱਕ ਦੇਖੋ ਹਾਲੀ ਤੇ ਖੁੱਲੇ ਲਫ਼ਜ਼ ਪਾ ਰਹੇ ਹਾਂ, ਬਰੋਡਰ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਬਰੀਕ ਆਵਾਜ਼ਾਂ ਨੇ। ਤੁਸੀਂ ਅਗਰ ਗੱਲ ਦਾ ਕਹੋਗੇ ਤੇ ਇਹ 2 ਲਫ਼ਜ਼ ਨੇ ਜਿਨ੍ਹਾਂ ਦਾ ਉਚਾਰਨ ਆਪਣੇ ਆਪਣੇ ਤਰੀਕੇ ਨਾਲ ਹੈ ਔਰ ਉਹ 2 ਵੱਖਰੇ ਵੱਖਰੇ ਲਫ਼ਜ਼ ਨੇ ਔਰ ਉਹਨਾਂ ਦੇ ਮੀਨਿੰਗਸ ਵੱਖਰੇ ਵੱਖਰੇ ਨੇ। ਇੱਕ ਹੈਗਾ ਗਲ, ਇੱਕ ਹੈਗਾ ਗੱਲ। ਗੱਲਬਾਤ ਜਦੋਂ ਅਸੀਂ ਕਹਿੰਦੇ ਹਾਂ ਤੇ ਗੁਰਮੁਖੀ ਦੇ ਵਿੱਚ ਅਸੀਂ ਨਾ ਜੀ ਗੱਲ ਦੇ ਉੱਤੇ ਕੀ ਪਾਉਂਦੇ ਹਾਂ? ਅਦਕ। ਅਦਕ, ਬਿਲਕੁਲ ਠੀਕ ਹੈ। ਇੱਥੇ ਤਸ਼ਦੀਦ। ਤਸ਼ਦੀਦ ਅਸੀਂ ਉਹਦੇ ਤੋਂ ਬਗੈਰ ਪਾਇਆ। ਹਾਂ ਤਾਂ ਮਤਲਬ ਇਹ ਗੱਗਾ ਲੱਲਾ ਹੋਇਆ ਜੀ। ਤੇ ਅਗਰ ਇਹ ਗਲ ਹੋਏਗਾ, ਗਲ, ਤੇ ਗੁਰਮੁਖੀ ਦੇ ਵਿੱਚ ਤੇ ਉਹ ਇੱਕ ਖਾਸ ਲਾਮ ਜਿਹੜਾ ਹੈ ਵੱਖਰਾ, ਉਹ ਹੈ ਉਹਦੇ ਪੈਰੀ ਬਿੰਦੀ, ਲੱਲਾ ਪੈਰੀ ਬਿੰਦੀ, ਲ ਇੱਕ ਲ ਇੱਕ ਲ ਉਹ ਮੌਜੂਦ ਹੈ ਵੱਖਰਾ ਔਰ ਉਹ ਟਾਈਪਿੰਗ ਦੇ ਵਿੱਚ ਵੀ ਮੌਜੂਦ ਹੈ। ਸ਼ਾਹਮੁਖੀ ਦੇ ਵਿੱਚ ਇੱਕੋ ਹੀ ਹੈ ਲਾਮ, ਉਹਦੀ ਆਵਾਜ਼ ਅਸੀਂ ਆਪਣੇ ਮੁਤਾਬਕ ਜਿਹੜਾ ਲਫ਼ਜ਼ ਹੈ ਅਸੀਂ ਉਹਦੇ ਮੁਤਾਬਕ ਅਸੀਂ ਉਹਨੂੰ ਬੋਲ ਲਵਾਂਗੇ ਔਰ ਉਹਦੀ ਸਾਊਂਡ ਕੱਢਾਂਗੇ, ਲੇਕਿਨ ਲਿਖਿਆ ਇੱਕੋ ਹੀ ਲਾਮ ਹੈ, ਇੱਕੋ ਤਰੀਕੇ ਨਾਲ ਲਿਖਿਆ ਜਾਏਗਾ। ਤੇ ਗਲ ਜੇ ਅਸੀਂ ਉੱਤੇ ਛੱਦ ਪਾ ਦਿਆਂਗੇ ਤੇ ਛੱਦ ਜਿਹੜੀ ਹੈ ਉਹ ਉਸਨੂੰ ਡਬਲ ਕਰ ਦਿੰਦੀ ਹੈ ਆਵਾਜ਼ ਨੂੰ, ਜਿਸ ਤਰ੍ਹਾਂ ਡਬਲ ਬੀ ਜਾਂ ਡਬਲ ਡੀ
ਅੰਗਰੇਜ਼ੀ ਦੇ ਵਿੱਚ ਹੈ, ਇਸੇ ਤਰ੍ਹਾਂ ਛੱਡ ਉਹਨੂੰ ਜਿਹੜਾ ਹੈ ਡਬਲ ਆਵਾਜ਼ ਨੂੰ ਕਰਨ ਦੀ, ਉਹ ਤੇ ਅਸੀਂ ਜ਼ੋਰ ਪਾ ਦਿੰਦੇ ਹਾਂ, ਗੱਲ। ਤੇ ਇਹ ਗੱਲ ਨਹੀਂ, ਤੁਸੀਂ ਕੀਵਰਡ ਯੂਜ਼ ਕੀਤਾ ਉਹਦੇ ਵਾਸਤੇ, ਤਸ਼ਦੀਦ ਕਹਿੰਦੇ ਆ ਨਾ ਉਹਨੂੰ। ਤਸ਼ਦੀਦ ਜਿਹੜਾ ਹੈ ਉਹ ਪਾਵਣ ਦਾ ਆਵਾਜ਼, ਉਹ ਅਮਲ ਹੈ, ਲੇਕਿਨ ਉਹ ਜਿਹੜਾ ਨਿਸ਼ਾਨ ਹੈ ਉਹਨੂੰ ਸ਼ੱਦ ਕਹਿੰਦੇ ਨੇ, ਸ਼ੱਦ। ਅੱਛਾ, ਸ਼ੱਦ। ਸ਼ੱਦ ਉਹ ਅੱਗੇ ਅਸੀਂ ਅਗਲੇ ਆਉਣ ਵਾਲੇ ਦਿਨਾਂ 'ਚ ਇਹ ਸਾਰੇ ਅਸੀਂ ਅਲਾਮਤਾਂ ਪਾਵਾਂਗੇ ਔਰ ਸਿੱਖਾਂਗੇ। ਇੱਥੇ ਹੁਣ ਇਹ ਕਾਫ ਹੈ ਔਰ ਰੇਬ ਹੈ, ਇੱਥੋਂ ਅਸੀਂ ਕਾਫ ਨੂੰ ਪਹਿਚਾਨ ਕਰਨੇ। ਇਹ ਥੱਲੇ ਰੇ ਤੇ ਸਾਨੂੰ ਨਜ਼ਰ ਆ ਰਹੀ ਹੈ, ਇਹ ਜਿਹੜਾ ਹਿੱਸਾ ਹੈ ਇਹ ਤਕਰੀਬਨ ਇਹ ਕਾਫ ਦਾ ਹਿੱਸਾ ਹੈ। ਇਹ ਸਾਨੂੰ ਦੱਸਦਾ ਹੈ ਕਿ ਕਾਫ ਦੇ ਨਾਲ ਰੇ ਹੈ ਤੇ ਇੱਕ ਕਰ ਬਣਿਆ ਹੋਇਆ। ਔਰ ਇਸੇ ਤਰ੍ਹਾਂ ਇੱਕ ਹੋਰ ਚੀਜ਼ ਹੈ, ਇਹ ਕਾਫ ਦੇ ਅੰਦਰ ਜਿਹੜਾ ਇੱਕ ਸਿੰਬਲ ਬਣਿਆ ਹੋਇਆ ਹੈ, ਇਹ ਕਾਫੀ ਜਗ੍ਹਾ ਤੇ ਨਹੀਂ ਹੁੰਦਾ ਹੈ, ਮਤਲਬ ਕਾਫ ਉਦਾਂ ਹੀ ਲਿਖਿਆ ਹੁੰਦਾ ਹੈ ਬਿਨਾਂ ਉਹਦੇ ਤੋਂ ਹੀ, ਬਿਨਾਂ ਜੁੜਿਆ। ਨਹੀਂ ਅੱਛਾ, ਇਹ ਸਿੰਬਲ ਹਾਂ ਹਾਂਜੀ ਸਹੀ ਕਹਿ ਰਹੇ ਹੋ, ਇਹਦੇ ਬਗੈਰ ਹੀ ਇਹਦੇ ਬਗੈਰ ਹੀ ਲਿਖਿਆ ਜਾਂਦਾ। ਇਹ ਸਿੰਬਲ ਕਾਫ ਤੇ ਹੱਥ ਨਹੀਂ ਪੈਂਦਾ। ਕੀ ਬੋਲਦੇ ਆ ਇਹਨੂੰ? ਇਹਦਾ ਹਿੱਸਾ ਹੀ ਹੈ ਜੀ ਉਹ। ਅੱਛਾ, ਪਾਰਟ ਹੀ ਹੈ ਉਹਦਾ। ਇਹ ਉਹਦਾ ਪਾਰਟ ਹੈ ਔਰ ਇਹ ਨਹੀਂ ਪੈਂਦਾ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹ ਪੈਂਦਾ ਨਹੀਂ ਹੈ। ਠੀਕ। ਤੇ ਇਹ ਹੁਣ ਦੇਖੋ ਨਾ, ਇੱਥੋਂ ਕਰ ਦੇ ਵਿੱਚ ਗਾਇਬ ਹੋ ਗਿਆ, ਕੰਮ ਦੇ ਵਿੱਚ ਵੀ ਗਾਇਬ ਹੋ ਗਿਆ। ਬਸ ਇਹ ਵੇ, ਇਹ ਕਾਫ ਸਾਨੂੰ ਇਹੀ ਦੱਸਦਾ ਹੈ ਕਿ ਇਹ ਮੈਂ ਇੱਥੇ ਕਾਫ ਹਾਂ ਤੇ ਇੱਥੇ ਮੀਮ ਜਿਹੜੀ ਹੈ ਆਪਣੀ ਇਸ ਹਾਲਤ ਦੇ ਵਿੱਚ ਆਈ ਹੋਈ ਹੈ, ਅਸਲ ਹਾਲਤ ਦੇ ਵਿੱਚ, ਲੇਕਿਨ ਉੱਪਰੋਂ ਜੁੜੀ ਹੋਈ ਹੈ ਕਾਫ ਦੇ ਨਾਲ। ਇਹ ਕਾਫ ਜੁੜਿਆ ਮੀਮ ਦੇ ਨਾਲ ਤੇ ਕੰਮ ਬਣ ਗਿਆ। ਨਹੀਂ, ਹੁਣ ਇਹ ਕੰਮ ਹੋਇਆ ਜਾਂ ਕੰਮ? ਇੱਕੋ ਹੀ ਲਫ਼ਜ਼ ਹੈ, ਕੰਮ ਹੀ ਬੋਲੋਗੇ। ਕੰਮ ਔਰ ਕੰਮ ਦੇ ਦੋ ਵੱਖਰੇ ਵੱਖਰੇ ਲਫ਼ਜ਼ ਨੇ। ਤੁਸੀਂ ਕੀ ਇਹਨੂੰ ਕਿਸ ਤਰ੍ਹਾਂ ਵੱਖਰਾ ਕਰ ਰਹੇ ਹੋ ਔਰ ਕਿਵੇਂ ਸਮਝ ਰਹੇ ਹੋ ਕਿ ਦੋ ਮਤਲਬ ਨੇ? ਜ਼ਰਾ ਸਮਝਾਓ। ਨਹੀਂ, ਐਕਚੁਅਲੀ ਉਹ ਫਿਰ ਲੈਂਗੁਏਜ ਮਿਕਸਅਪ ਹੋ ਜਾਂਦੀ ਹੈ ਨਾ, ਜਿਵੇਂ ਹਿੰਦੀ 'ਚ ਕੰਮ ਹੁੰਦਾ ਹੈ ਮਤਲਬ ਘੱਟ, ਤੇ ਪੰਜਾਬੀ 'ਚ ਸ਼ਾਇਦ ਹੈ ਹੀ ਨਹੀਂ, ਕੰਮ ਹੀ ਹੈ। ਹਾਂ, ਪੰਜਾਬੀ 'ਚ ਕੰਮ ਹੁੰਦਾ ਹੀ ਨਹੀਂ ਕੁਝ। ਠੀਕ ਹੈ। ਗੁਰਮੁਖੀ 'ਚ ਲਿਖਣਾ ਹੋਵੇ ਆਪਾਂ, ਜੇ ਕੰਮ ਕਹਿਣਾ ਫਿਰ ਟਿੱਪੀ ਲਾ ਦੇਣੀ ਹੈ, ਜੇ ਕਮੀ ਕਹਿਣਾ ਫਿਰ ਆਪਾਂ ਟਿੱਪੀ ਲਾਉਣੀ ਨਹੀਂ। ਹਾਂ, ਰਾਈਟ। ਆ ਫਿਰ ਕੰਮ, ਜੇ ਹਿੰਦੀ ਕਮ ਸੇ ਕਮ ਜਿੱਦਾਂ ਪੰਜਾਬੀ 'ਚ ਕਹਿ ਦਿੰਦੇ ਆ, ਹੈਗਾ ਤਾਂ ਹਿੰਦੀ ਦਾ ਲਫ਼ਜ਼ ਆ, ਤੇ ਉਹ ਫਿਰ ਟਿੱਪੀ ਨਹੀਂ ਪਾਉਣੀ ਆਪਾਂ ਕੰਮ ਤੇ। ਬਿਲਕੁਲ ਠੀਕ ਕਹਿ ਰਹੇ ਹੋ। ਇਹਨੂੰ ਦੋ ਵੱਖਰੇ ਕੰਮ ਅਸੀਂ ਬਣਾ ਸਕਦੇ ਹਾਂ। ਜੇ ਸ਼ੱਦ ਪਾਈ ਹੋਵੇ ਤੇ ਕੰਮ ਮੀਮ ਦੇ ਉੱਤੇ ਫਿਰ ਸ਼ੱਦ ਆ ਜਾਏਗੀ। ਤੇ ਇਹ ਬਟ ਉਹ ਤੇ ਕੋਈ ਵਰਡ ਨਹੀਂ ਹੋਇਆ ਨਾ। ਨਹੀਂ, ਹਾਂ, ਇਹ ਸੀਨ ਹੈ, ਸੀਨ ਦੇ ਨਾਲ ਤੇ ਨੂੰ ਅਸੀਂ ਮਿਲਾਇਆ ਤੇ ਇਹਦੀ ਸ਼ਕਲ ਦੇਖੋ ਇਸ ਤਰ੍ਹਾਂ ਕਿਵੇਂ ਬਣੀ ਹੈ। ਇਹ ਜਿਹੜੇ ਡੰਡੇ ਨੇ ਨਾ ਤਿੰਨ ਸੀਨ ਦੇ, ਇਹ ਪਾਰਟ ਸਾਨੂੰ ਇਹਦੀ ਸੀਨ ਦੀ ਸ਼ਕਲ, ਇਹਦੀ ਸ਼ਨਾਖਤ ਕਰਵਾਉਂਦਾ ਹੈ। ਇਹ ਹਿੱਸਾ ਤੇ ਉਹ ਹਿੱਸਾ ਇੱਥੇ ਮੌਜੂਦ ਹੈ। ਸੀਨ ਤੇ ਨਾਲ ਤੇ ਮਿਲ ਗਈ ਹੈ, 7 ਬਣ ਗਿਆ। ਤੇ ਇਹ ਨਰਮ ਨੂਨ ਜਿਹੜਾ ਹੈ ਇਹ ਆਪਣੇ ਨੁਕਤੇ ਤੋਂ ਸਾਨੂੰ ਪਛਾਣਿਆ ਜਾਂਦਾ ਹੈ। ਉੱਤੇ ਇੱਕ ਨੁਕਤਾ ਹੈ ਔਰ ਨਾਲ ਰੇ ਮਿਲੀ ਹੈ ਔਰ ਮੀਮ ਮਿਲੀ ਹੈ ਤੇ ਨਰਮ ਬਣਿਆ। ਇਸੇ ਤਰ੍ਹਾਂ ਅਸੀਂ ਨੂਨ ਨੂੰ ਗਾਫ ਦੇ ਨਾਲ ਬਦਲ ਦਿੱਤਾ। ਇੱਥੇ ਕਾਫ ਇਹ ਸੀ ਨਾ ਜੀ, ਇਹ ਇੱਕ ਦੀ ਇਹ ਡੰਡਾ ਹੈਗਾ ਔਰ ਗਾਫ ਜਿਹੜਾ ਹੈ ਉਹਦੇ ਦੋ ਨੇ, ਜਿਸ ਤਰ੍ਹਾਂ ਗੱਲ ਦੇ ਵਿੱਚ ਅਸੀਂ ਕੀਤਾ। ਇੱਥੇ ਦੋ ਡੰਡਿਆਂ ਵਾਲਾ ਜਿਹੜਾ ਇਹਦੇ ਨਾਲ ਰੇ ਮਿਲੀ ਹੈ ਔਰ ਘਰ ਤੇ ਨਾਲ ਮੀਮ ਮਿਲ ਗਿਆ ਹੈ, ਗਰਮ। ਇਹ ਗਰਮ ਹੈ। ਦੋ ਡੰਡੇ ਇਹ ਨਾਲ ਰੇ ਔਰ ਨਾਲ ਇਹ ਮੀਮ। ਤੇ ਹੋਰ ਲਫ਼ਜ਼ ਦੱਸੋ ਅੱਗੇ, ਤੁਸੀਂ ਦੱਸੋ ਅਮਰਦੀਪ। ਜਾਂ ਸ਼ਰਤ, ਹਰਮੀਤ। ਸ਼ਰਤ ਮੈਂ ਲਿਖਣਾ ਕਿਹਦੇ ਨਾਲ ਲਿਖਿਆ ਜਾਏਗਾ ਦੱਸੋ? ਸਪੈਲਿੰਗ ਕਰੋ। ਸ਼ੀਨ, ਰੇ ਐਂਡ ਤੇ। ਇਹ ਤੋਏ ਨਾਲ ਲਿਖਿਆ ਜਾਏਗਾ। ਹਾਂ, ਓਕੇ। ਤੋਏ ਜਿਹੜੀ ਹੈ
वो ए वे हाँ हाँ ठीक है साउंड ते एदी ही है लेकिन ये तोए है और शरत जो है इससे ना लिखा जाएगा तो ये बन जाएगा शरत ठीक है ਅਸੀਂ अगर कोशिश करिए ना जी कि छोटे मतलब जेड़े फिलहाल नहीं जुड़ते या दो एक लफ्ज में देखना है तुसी दसना की है की है दाल द दे नाल ਅਸੀਂ पाया है अलिफ अलिफ क्योंकि आ साउंड है ते ए दा बने द जिमें ਅਸੀਂ लिखिए जी प्लस अलिफ बन जाएगा चा जा ठीक है इसी तरह दा दे नाल अलिफ मिलाया ते दा बनया ए नाल एक तीसरा हर्फ भी मौजूद जजा दाज ए जजा या जीम है जीम दी साउंड ए लफ्ज बन गया दाज ठीक जबरदस्त ਤੁਸੀਂ ਇੱਕ ਸਵਾਲ ਹੈ हाँ ਜਿਹੜੀ ਸ਼ਾਦਾ ਸ਼ਾਹਮੁਖੀ ਦੀ ਉਹ ਗੁਰਮੁਖੀ ਦੀ ਅੱਧਕ ਦੇ ਬਰਾਬਰ ਹੈ हाँ कह सकते ओके जी शब्द जड़ी है ना जी मैं दसना हाँ जी ठीक कह रहे हो अधक हाँ अधक जिवें अब्बा लिखते हैं आप अब्बा बिल्कुल ठीक अधक ओदा नाम अच्छा होर लफज इत्थों असीं होर देख लेंगे हैं मैं लिखना तुसी लफज पहचानना ए जी नहीं नहीं जी ना नहीं सॉरी नून 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 एग्जैक्टली ठीक है नून दे नाल असी ए अलिफ मिलाया और नाल गाफ मिलाया नाग नाग ठीक है हरमीत तुसी कोई लफ्ज दसो कप किवें लिखना काफ ते पे पर ये बने मतलब ये जुड़ के बनेगा या नहीं बनेगा ये नहीं मेरे को पता जुड़ गया ना जी जुड़ गया ना जी क्यों नहीं जुड़ेगा पर ये पता किवें चलदा भाई ये जुड़ना है कि नहीं जुड़ना एक ते जे ते तुसी सॉफ्टवेयर यूज कर रहे हो ते ओदे विच ते ए खुद मौजूद है कि उन्हें जोड़ना है कि नहीं जोड़ना अच्छा हाँ काफ ते पे जो मैं टाइप किया है उन्हें कप लिख दिता है वो बिल्कुल ठीक लिख दिता है इसी तरह नाग नून अलिफ गाफ जो मैं टाइप करांगा वो नाग लिख देगा या वो दाज लिख देगा या वो शरत लिख देगा और वो आप ही जोड़ेगा क्योंकि वो सॉफ्टवेयर मौजूद है कि उन्हें कितने जुड़ना है कितने नहीं जुड़ना ये उन्होंने आप पता है जे असं सॉफ्टवेयर यूज नहीं कर रहे तो सानू ये खुद पहचान करनी पेगी या सानू वो फिर असूल सीखना पेगा कि अच्छा किहड़े ने कनैक्टर्स किहड़े नॉन कनैक्टर्स ने और किहड़े कनैक्टर्स जिहड़े ने वो शुरू दे विच किस तरह जुड़ते हैं वो फिर असीं चेते रखिए या ते और या प्रैक्टिस दे विच ही असीं सीखिए मेरा ख्याल है प्रैक्टिस दे विच ही ये लोग सिखाते हैं और प्रैक्टिस ही दसदी कि अच्छा दाल अगर पाया जाएगा तो ये किसी नाल होर नाल नहीं जुड़ेगा
ठीक है। ये सिद्दीकी सर एक मैं आई वुड लाइक टू मेंशन कि एक ना ये वेबसाइट है आमोजिस ਜਿਹੜੀ हम आ ਤੁਸੀਂ ਲਿੰਕ ਭੇਜਿਆ ਸੀ ਮੈਂ ਦੇਖੀ ਸੀ। ਹਾਂ ਤੇ ਉਹਦੇ ਵਿੱਚ ਨਾ ਮਤਲਬ 7 ਡੇਜ਼ ਕੋਰਸ ਉਹਨੇ ਬਣਾਇਆ ਹੋਇਆ ਵੈਸੇ, ਬਟ ਉਹ ਮਤਲਬ ਨਵੇਂ ਬੰਦੇ ਵਾਸਤੇ ਤਾਂ 7 ਦਿਨ ਚ ਤੇ ਨਹੀਂ ਹੋ ਸਕਦਾ, ਟਾਈਮ ਲੱਗਦਾ ਹੈ ਮਤਲਬ। ਬਟ ਉਹਦੇ ਚ ਨਾ ਇਹ ਸਾਰਾ ਕੁਝ ਦੱਸਿਆ ਹੋਇਆ ਹੈ ਕਿ ਕਿਹੜੇ ਕਿਹੜੇ ਲੈਟਰ ਨੇ ਜਿਹੜੇ ਕਨੈਕਟਰ ਨੇ, ਕਿਹੜੇ ਨਾਨ ਕਨੈਕਟਰ ਨੇ, ਕਿਹੜਾ ਕਿਹਦੇ ਨਾਲ ਜੁਆਇਨ ਹੁੰਦਾ ਹੈ, ਕਿਵੇਂ ਉਹਦੀ ਸ਼ੇਪ ਚੇਂਜ ਹੁੰਦੀ ਹੈ। ਜਿਵੇਂ ਹੁਣ ਆਪਾਂ ਪਹਿਲੇ ਲੈਟਰ ਦਾ ਥੋੜਾ ਜਿਹਾ ਇੱਕ ਹਿੱਸਾ ਆਏਗਾ, ਫਿਰ ਅਗਲਾ ਪੂਰਾ ਆਏਗਾ, ਉਹ ਸਾਰਾ ਕੁਝ ਨਾ ਤਾਂ ਉਹ ਵੈਬਸਾਈਟ ਤੇ ਬੰਦਾ ਆਪਣਾ ਯੂਜ਼ਰ ਬਣਾ ਕੇ ਨਾ ਉਹ ਮਤਲਬ ਸਾਰੀ ਡਿਟੇਲ ਉਹਦੇ ਚ ਹੈ ਉਹ। ਬਟ ਉਹ ਇਹ ਹੈ ਕਿ ਟਾਈਮ ਚਾਹੀਦਾ ਉਹਦੇ ਲਈ ਨਾ, ਮਤਲਬ ਕਾਫੀ ਡਿਟੇਲ ਹੈ ਉਹਦੇ ਚ। ਜਿਵੇਂ ਇੱਕ ਸੈਟ ਆਫ ਉਹਨੇ ਲੈਟਰ ਅਲਫਾਬੈਟਸ ਲਿਆ, ਫਿਰ ਉਹਦੇ ਸਾਰੇ ਬਣਾਏ ਕਿ ਕਿਹੜਾ ਕਿਹਦੇ ਨਾਲ ਜੁਆਇਨ ਹੁੰਦਾ, ਕਿਵੇਂ ਏਦਾਂ ਕਰਦੇ। ਫਿਰ ਜਿਵੇਂ ਜਿਵੇਂ ਅੱਗੇ ਜਾਓ ਤਾਂ ਥੋੜਾ ਥੋੜਾ ਮੁਸ਼ਕਿਲ ਹੁੰਦਾ ਜਾਂਦਾ ਉਹ। ਬਟ ਮਤਲਬ ਉਹਦੇ ਚ ਇਦਾਂ ਦੀ ਅਗਰ ਡਿਟੇਲ ਫॉर ਰੈਫਰੈਂਸ ਚਾਹੀਦੀ ਹੋਵੇ ਤਾਂ ਸਾਰੀ ਡਿਟੇਲ ਹੈ ਉੱਥੇ। ਠੀਕ ਹੈ। ਹੁਣ ਜਸਪ੍ਰੀਤ ਹੋਰਾਂ ਨੇ ਹਾਜੀ ਲਫ਼ਜ਼ ਲਿਖਿਆ ਹੋਇਆ ਸੀ, ਹਾਜੀ ਲਿਖ ਕੋਸ਼ਿਸ਼ ਕਰਨੀ। ਹਾਜੀ ਐਸ ਹੈ ਨਾਲ ਲਿਖਿਆ ਜਾਏਗਾ ਕਿਉਂਕਿ ਹਜ ਤੋਂ ਹੈ, ਔਰ ਜਿਹੜਾ ਹੈ ਉਹ ਅਰਬੀ ਲਫ਼ਜ਼ ਹੈ, ਔਰ ਇਹ ਇਸ ਵੱਡੀ ਹੈ ਨਾਲ ਲਿਖਣਾ। +1 प्लस हा, पहले तो ऐसे साउंड देखिए गौर नाल, हा जी, हा जी, हा हे अलिफ जी, जज्जा मतलब जीम प्लस है ये ई दी आवाज देंगी, वो बन जाएगा हा जी। ਅੱਜ ਕਿਸ ਤਰ੍ਹਾਂ ਬਣਿਆ ਜੀ? ਇਹ ਉਹ ਹੈ ਦੀ ਸ਼ਕਲ ਹੈ, ਉਹਦੇ ਨਾਲ ਅਲਫ ਟੁੱਟਿਆ, ਹਾ ਬਣਿਆ, ਔਰ ਇਹ ਜੀਮ ਹੈ, ਥੱਲੇ ਇੱਕ ਨੁਕਤਾ ਤੇ ਨਾਲ ਇਹ ਇਹ ਜੁੜਦੀ ਹੈ, ਈ ਦੀ ਆਵਾਜ਼ ਹੈ ਦੀ, ਉਹ ਬਣ ਗਿਆ ਹਾਜੀ। ਤੇ ਇਹਦੇ ਨਾਲ मैं लफ्ज़ पढ़ना, तुसी दसना। बाजी जी। बाकी दोस्तों कुछ थोड़ी बहुत पहचान हो रही है। हरमीत दसन क्योंकि हरमीत की घट आ रही है इनपुट, ਮੈਨੂੰ ਘੱਟ ਹੀ ਆ ਪਛਾਣ ਘੱਟ ਹੈ। ਤੁਸੀਂ ਫਿਰ ਸਾਡੇ ਨਾਲ ਮਿਲੋ ਔਰ ਤਾਂ ਕਿ ਅਸੀਂ ਨਾਲ ਲੈ ਕੇ ਚੱਲੀਏ ਔਰ ਤੁਹਾਡੀ ਇਨਪੁਟ ਜਿਹੜੀ ਉਹ ਨਾਲ ਲਈਏ। ਅੱਛਾ, ਹੁਣ ਤੱਕ ਮਤਲਬ ਇਹਨਾਂ ਦੀ ਕੋਈ ਹੁਣ ਤੱਕ ਜਿਹੜੇ ਅਸੀਂ ਲਿਖੇ ਨੇ ਕੁਝ ਥੋੜੀ ਥੋੜੀ ਸਮਝ ਆਣੀ ਸ਼ੁਰੂ ਹੋਈ ਹੈ। ਸ਼ੀਨ ਰੇ ਹਾਂਜੀ ਸ਼ਰਤ ਬਣ ਗਿਆ। ਦਾਜ, ਇਹ ਲਫ਼ਜ਼ ਦਾਜ ਹੈ। ਹਾਂਜੀ, ਮੈਂ ਕਾਪੀ ਦੇ ਹੱਥ ਨਾਲ ਲਿਖਣ ਦੀ ਕੋਸ਼ਿਸ਼ ਕਰਦਾ ਪਿਆ, ਪਰ ਇਹ ਲੈਟਰ ਮੇਰੇ ਲਈ ਥੋੜੇ ਜਿਹੇ ਮਤਲਬ ਟੇਢੇ ਮੇਢੇ ਨੇ ਤੇ ਥੋੜਾ ਜਿਹਾ ਮੇਰੇ ਲਈ ਔਖਾ ਹੈ। ਠੀਕ ਹੈ, ਬੇਸਿਕਲੀ ਤੇ ਹੁਣ ਦੇਖੋ ਅਸੀਂ ਦਾਜ ਜਿਹੜਾ ਲਿਖਿਆ ਹੈ ਬੇਸਿਕਲੀ ਤੇ ਅਸੀਂ ਇਹ ਤਿੰਨੋਂ ਦੇ ਤਿੰਨੋਂ ਇੱਥੋਂ ਲੈ ਲਏ ਨੇ ਔਰ ਉਹ ਜੁੜੇ ਨਹੀਂ ਹੈ ਕਿਸੇ ਨਾਲ। ਪਹਿਲੇ ਤੇ ਲਫ਼ਜ਼ ਦਾਜ ਹੈ ਔਰ ਅਸੀਂ ਜਿਹੜੀ ਆਵਾਜ਼ ਹੈ ਸਾਊਂਡ ਹੈ ਉਹਦੇ ਤੇ ਅਸੀਂ ਗੌਰ ਕੀਤਾ ਹੈ ਕਿ ਦ ਦੇ ਨਾਲ ਆਏ ਫਿਰ ਜ ਦੀ ਸਾਊਂਡ ਹੈ, ਦ ਦੇ ਨਾਲ ਆ ਬਣਿਆ ਦਾ ਜ, ਦਾ ਜ। ਤੇ ਇਹ ਦਾਲ ਅਸੀਂ ਇਹ ਲੈ ਲਿਆ, ਅਲਿਫ ਅਸੀਂ ਇੱਥੋਂ ਲੈ ਲਿਆ ਤੇ ਜੀਮ ਅਸੀਂ ਇੱਥੋਂ ਲੈ ਲਿਆ। ਤੇ ਉਹਨੂੰ ਜਦੋਂ ਅਸੀਂ ਇਕੱਠਾ ਕੀਤਾ ਦਾਲ ਪਲੱਸ ਅਲਿਫ ਪਲੱਸ ਜੀਮ, ਉਹ ਬਣਿਆ ਹੈ ਦਾਜ। ਠੀਕ, ਹੁਣ ਤੁਸੀਂ ਕੋਈ ਲਫ਼ਜ਼ ਦੱਸੋ ਹਰਮੀਤ। ਤਾਂ ਹੀ ਪੁੱਛਦਾ ਪਿਆ ਸੀਗਾ ਕਿ ਜੁੜ ਕੇ ਕਿਵੇਂ ਪਤਾ ਚੱਲਦਾ ਵੀ ਕੀ ਬਣਿਆ, ਕਿਉਂਕਿ ਮੈਂ ਹੱਥ ਨਾਲ ਲਿਖਦਾ ਪਿਆ ਤੇ ਉਹ ਪਹਿਲੇ ਮਤਲਬ ਮੇਰੇ ਕੋਲ ਉਹ ਲਿਪੀ ਪ੍ਰਿੰਟ ਆਊਟ ਮੈਂ ਕਢਾਇਆ ਦਾ ਤੇ ਉਹ ਵਰਡ ਮੈਂ ਪਾ ਲੈਣਾ ਕਿ ਅੱਛਾ ਇਹ ਵਾਲੇ 3 ਅਲਫਾਬੈਟ ਆਣੇ ਆ, ਪਰ ਜਦੋਂ ਤੁਸੀਂ ਪੂਰਾ ਆਨਸਰ ਪਾਉਂਦੇ ਤਾਂ ਉਹ ਹੋਰ ਹੀ ਆ ਜਾਂਦਾ। ਨਹੀਂ, ਲਿਖਣ ਚ ਨਾ ਐਕਚੁਅਲੀ ਵਾਕਿਆ ਹੀ ਔਖਾ ਹੈ ਉਹ, ਮਤਲਬ ਜਦੋਂ ਜੁੜ ਜਾਂਦੇ ਆ ਤੇ ਉਹਨੂੰ ਲਿਖਣਾ ਮਤਲਬ ਕੱਲੇ ਕੱਲੇ ਨੂੰ ਤੇ ਲਿਖ ਸਕਦੇ, ਜਦੋਂ ਜੁੜ ਜਾਂਦਾ ਹੈ ਤੇ ਉਹ ਲਿਖਣਾ ਨਾ ਉਹ ਨਹੀਂ ਸਮਝ ਆਉਂਦਾ, ਉਹ ਮਤਲਬ ਪਤਾ ਨਹੀਂ ਲੱਗਦਾ। ਹਾਂ, ਉਤੋਂ ਹੈਂਡ ਰਾਈਟਿੰਗ ਤੇ
ਟਾਈਪਿੰਗ ਦੇ ਵਿੱਚ ਵੈਸੇ ਵੀ ਨਹੀਂ ਆਈ ਥਿੰਕ ਨਾ ਮੈਂ ਜੋ ਮੇਰਾ ਐਕਸਪੀਰੀਅੰਸ ਹੈ ਨਾ ਮੈਂ ਪਹਿਲਾਂ ਵੀ 2-3 ਵਾਰ ਟਰਾਈ ਕੀਤੀ ਹੈ ਸਿੱਖਣ ਦੀ ਤੁਸੀਂ ਨਾ ਲਿਖਣ ਨੂੰ ਅਵੋਇਡ ਕਰੋ ਅਜੇ ਆਪਣੇ ਹੱਥ ਨਾਲ ਮਤਲਬ ਐਟਲੀਸਟ ਜਿਹੜੇ ਜੁੜ ਕੇ ਬਣਦੇ ਆ ਨਾ ਇੱਕ ਵਾਰੀ ਪਹਿਲਾਂ ਪਛਾਣ ਕਰਨ ਤੇ ਫੋਕਸ ਕਰੋ ਇੱਕ ਵਾਰੀ ਪਛਾਣ ਕਰਨ ਦਾ ਜਦੋਂ ਕੰਮ ਸੌਖਾ ਹੋ ਗਿਆ ਨਾ ਤਾਂ ਫਿਰ ਲਿਖਣ ਦਾ ਵੀ ਆਪਣੇ ਆਪ ਥੋੜੀ ਸੈਟਿੰਗ ਮੈਂ ਵੀ ਅਜੇ ਤੱਕ ਨਹੀਂ ਲਿਖ ਸਕਦਾ ਮੈਨੂੰ ਮਤਲਬ ਕਾਫੀ ਉਹਦੀ ਪਛਾਣ ਹੈ ਵਰਡਸ ਦੀ ਪਰ ਮੈਨੂੰ ਉਹ ਦੇਖ ਕੇ ਪਤਾ ਲੱਗ ਜਾਂਦਾ ਕਿ ਮਤਲਬ ਇਹ ਕਿਹੜਾ ਅੱਖਰ ਹੈ ਕਿਹਦੇ ਨਾਲ ਕਿਵੇਂ ਜੁੜਿਆ ਕਿਵੇਂ ਬਣਿਆ ਬਟ ਜੇ ਮੈਨੂੰ ਕੋਈ ਲਿਖਣ ਨੂੰ ਕਹੇ ਤੇ ਮੈਂ ਨਹੀਂ ਲਿਖ ਸਕਦਾ ਮੈਂ ਵੀ ਨਹੀਂ ਇਹ ਆਪਾਂ ਏਦਾਂ ਕਰ ਲਈਏ ਜਿਹੜੇ ਅੱਖਰ ਹੈਗੇ ਆ ਜੇ 5-6 ਚੁਣ ਲਈਏ ਕਿ ਇਹਨਾਂ ਦੀ ਸ਼ਕਲ ਕਿੱਦਾਂ ਬਦਲ ਜਾਂਦੀ ਜਾਂ ਜੇ ਇੰਡੀਪੈਂਡੈਂਟ ਪਹਿਲਾਂ ਸ਼ੁਰੂ ਹੁੰਦਾ ਜਾਂ ਗੱਭੇ ਆਉਂਦਾ ਜਾਂ ਮੀਡੀਅਲ ਆਉਂਦਾ ਜਾਂ ਐਂਡ ਤੇ ਆਉਂਦਾ ਉਹਦੇ ਨਾਲ ਫਿਰ ਪਤਾ ਲੱਗ ਜਾਊਗਾ ਵੀ ਉਹਦੀ ਸ਼ਕਲ ਕਿੱਦਾਂ ਬਣ ਜਾਂਦੀ ਹੈ ਜਿੱਦਾਂ ਹੁਣ ਬਾਜੀ ਲਿਖਿਆ ਹੈ ਜਿੱਦਾਂ ਮੇਰੇ ਤੋਂ ਪੜ੍ਹ ਹੋ ਗਿਆ ਪਰ ਲਿਖਣਾ ਮੈਨੂੰ ਵੀ ਮੁਸ਼ਕਿਲ ਮੈਂ ਟਰਾਈ ਕਰਦਾ ਮੇਰਾ ਹੋਰ ਕੁਝ ਡੈਕ ਹੋ ਜਾਂਦਾ ਤੇ ਉਹ ਫਿਰ ਸਾਰਿਆਂ ਨੂੰ ਪਤਾ ਲੱਗ ਜਿੱਦਾਂ ਜਿਹੜੇ ਪਹਿਲੇ ਅਲਫ ਬੇ ਪੇ ਤੇ ਇਹਨਾਂ ਦੀ ਕਿੱਦਾਂ ਬਦਲੀ ਹੋ ਜਾਂਦੀ ਹੈ ਤੇ ਜੁਆਇਨ ਕਿੱਦਾਂ ਹੁੰਦੇ ਠੀਕ ਹੈ ਅਸੀਂ ਅਲਫ ਤੋਂ ਆਉਣ ਵਰਡ ਚੱਲਦੇ ਹਾਂ ਏਦਾਂ ਕਰ ਲੈਂਦੇ ਇੱਕ ਲੈ ਕੇ ਹਰਮੀਤ ਤੇ ਅਮਰਦੀਪ ਲਈ ਠੀਕ ਹੈ ਏਦਾਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਹੈ ਨਾ ਫਿਰ ਪਛਾਣ ਹੋਣ ਲੱਗ ਪਊਗੀ ਏਦਾਂ ਠੀਕ ਹੈ ਤੇ ਅਸੀਂ ਇੱਥੋਂ ਫਿਲਹਾਲ ਵਾਪਸ ਕਰਨੇ ਜਦੋਂ ਦਿਲ ਕਰੇ ਤੇ ਅਸੀਂ ਬ੍ਰੇਕ ਛੋਟੀ ਜਿਹੀ ਕਰ ਸਕਦੇ ਹਾਂ ਹਾਂਜੀ ਬ੍ਰੇਕ ਕਰ ਸਕਦੇ ਹਾਂ ਬ੍ਰੇਕ ਕਰਨੀ ਚਾਹੀਦੀ ਹੈ ਬ੍ਰੇਕ ਵਰਡ ਸੁਣਿਆ ਲਿਖ ਹੀ ਲਈਏ ਕਰ ਲਈ ਬ੍ਰੇਕ ਫਿਰ 10-5 ਮਿੰਟ ਕਰ ਲਈਏ ਕਿੰਨੇ ਵੀ ਕਰਨੀ ਹੈ ਸੱਚ ਦੇਖ ਲਾ ਦੇਖੋ ਇਹ ਟੀਚਰ ਤੇ ਡਿਪੈਂਡ ਕਰਦਾ ਹੈ ਨਹੀਂ ਤੁਸੀਂ ਦੱਸਣੀ ਹੈ 10 ਮਿੰਟ ਦੀ 5-6 ਮਿੰਟ ਦੀ 7 ਆਈ ਥਿੰਕ ਮਿੰਟ ਦੀ 10 ਮਿੰਟਸ ਹਾਂ 10 ਮਿੰਟ ਦੀ ਕਰ ਲੈਂਦੇ ਆ ਪਲੀਜ਼ ਠੀਕ ਹੈ ਫਿਰ 10 ਮਿੰਟ ਦੀ ਠੀਕ ਹੈ ਜੀ ਉਸ ਦੌਰਾਨ ਮੈਂ ਚਾਹ ਵੀ ਬਣਾ ਸਕਦਾ ਠੀਕ ਹੈ 10 ਮਿੰਟ ਬਾਅਦ ਠੀਕ ਹੈ ਸਾਡੇ 10 ਮਿੰਟ ਚ ਬਣ ਜਾਣੀ ਅੱਧਾ ਕੱਪ ਮੇਰੇ ਲਈ ਵੀ ठीक है चल ठीक है फिर 10 मिनट तक है 10 मिनट तक के और मैं इस दौरान जो है ना जी रिकॉर्ड वो मैं कर दिया सस्पेंड पॉज हाँ जी कर लो जी आगे दोस्त हाँ हो जी गया हाँ जी आगे जी शुरू करिए दोस्तों हाँ जी करो ठीक है अच्छा जड़ा ना जी सजेशन है इसी ਅਸੀਂ ਇੱਕ ਅਲਫਾਬੈਟ ਨੂੰ ਲੈ ਕੇ ਚੱਲੀਏ ਠੀਕ ਹੈ ਜੀ ठीक है ਅਲਿਫ ਨੂੰ ਲੈ ਕੇ ਚੱਲੀਏ ਪਹਿਲੇ ठीक है ਠੀਕ ਹੈ ਅਲਿਫ ਤੋਂ ਸਟਾਰਟ ਹੋਣ ਵਾਲੇ ਅਸੀਂ ਬਣਾਈਏ ਲਫ਼ਜ਼ बोलो अल्फ तो स्टार्ट अनार पहले ਅਸੀਂ ਦੋ ਦਾ ਬਣਾ ਦਿੰਦੇ ਆ अब भी हो सकता अब हाँ जी ठीक है अत भी हो सकता ਅੱਜ भी हो सकता ਅਲ ਅੱਗ ਹਰਮੀਤ ਨੇ ਕੀ ਦੱਸਿਆ ਸੀ ਅਲ ਹਾਂਜੀ ਅਲ ਦਾ ਮਤਲਬ ਦੱਸੋ ਅਲ ਮਤਲਬ ਸ਼ਦਾ ਠੀਕ ਹੈ ਅਲ ਤੇ ਹੁੰਦੀ ਹੈ ਕਿਸੇ ਦੀ ਜਿਹੜਾ ਇੱਕ ਬ੍ਰੌਡਰ ਫੈਮਿਲੀ ਹੈ ਜ਼ਾਤ ਜਾਂ ਫੈਮਿਲੀ ਜਿਹੜੀ ਅਲ ਜ਼ਾਤ ਇੱਕ ਵੀ ਕਹਿੰਦੇ ਨਾ ਅਲ ਪੈ ਗਈ ਜਾਂ ਉਹੀ अल पै गए बस ਉਹੀ ਠੀਕ ਹੈ ਉਹ ਫੈਮਿਲੀ ਅਲ ਦਾ ਮਤਲਬ ਫੈਮਿਲੀ ਮੈਨੂੰ ਨਹੀਂ ਸੀ ਪਤਾ ਹਾਂਜੀ ਉਹ ਪੱਕਿਆਂ ਦੇ ਮੋਟਿਆਂ ਦੇ ਇਦਾਂ ਦੀ ਨਹੀਂ ਫੈਮਿਲੀ ਨਹੀਂ ਹੋਇਆ ਐਗਜ਼ੈਕਟਲੀ ਮਤਲਬ ਜਿਵੇਂ ਕਿਸੇ ਨੂੰ ਕਹਿਣਾ ਸ਼ੁਰੂ ਕਰਤਾ ਕਿਸੇ ਦੇ ਦਾਦੇ ਪੜਦਾਦੇ ਨੂੰ ਤੇ ਫਿਰ ਉਹ ਅੱਗੇ ਉਵੇਂ ਹੀ ਚੱਲੀ ਜਾਂਦਾ ਉਹ ਹਾਂ ਬਿਲਕੁਲ ਠੀਕ ਹੈ ਲੰਬੜਾਂ ਦੇ ਇਦਾਂ ਕਹਿ ਦਿੰਦੇ ਬਸ ਇਹੀ ਹਾਂ ਕੁਝ ਵੀ ਉਲਟੇ ਸਿੱਧੇ ਵਰਡ ਇਟ ਕੈਨ ਬੀ ਐਨੀਥਿੰਗ
ਹਾਂ ਉਹ ਜਗ੍ਹਾ ਨਾਲ ਵੀ ਹੋ ਉਹ ਸਕਦਾ ਹੈ ਜਿਹੜੇ ਉਹ ਸਕੂਲੇ ਜਿਹੜੀ ਛੇੜ ਪਾਉਂਦੇ ਹੁੰਦੇ ਸਾਨੂੰ ਉਹ ਤੇ ਨਹੀਂ। ਹਾਂ ਹਾਂ ਨਹੀਂ, ਜਿਵੇਂ ਹੁਣ ਕਿਸੇ ਦਾ ਕੋਈ ਨਹੀਂ। ਪੁਰਾਣਾ ਦਾਦਾ ਪੜਦਾਦਾ ਕਿਸੇ ਦਾ ਨੰਬਰਦਾਰ ਸੀਗਾ ਤੇ ਉਹ ਫਿਰ ਅੱਗੇ ਅੱਗੇ ਨੰਬਰਦਾਰਾਂ ਦੇ ਜਾਣਾ ਹੈ, ਤੇ ਮਤਲਬ ਉਹਦੇ ਪੋਤੇ ਪੜੋਤੇ ਜਿੱਥੇ ਤੱਕ ਪਹੁੰਚਣਗੇ ਉਹ ਤੇ ਯਾਰ ਉਹ ਲੰਬੜ ਨੰਬਰਦਾਰ ਹੀ ਆ ਸਾਰੇ। ਅੱਛਾ ਤੇ ਜਾਂ ਜਿਵੇਂ ਠੀਕ ਹੈ। ਕੋਈ ਮਤਲਬ ਆ ਰੀਅਲੀ ਅ ਬੈਡ ਐਗਜ਼ਾਮਪਲ ਕਿ ਕਿਸੇ ਦਾ ਮਤਲਬ ਕੋਈ ਦਾਦਾ ਪੜਦਾਦਾ ਕੰਜੂਸ ਸੀਗਾ ਤੇ ਉਹਨੂੰ ਕਹਿਣ ਲੱਗੇ ਇਹਨਾਂ ਦੇ, ਜਿਵੇਂ ਕੰਜੂਸ ਦਾ ਇੱਕ ਹੋਰ ਵਰਡ ਹੈ ਨਾ, ਸੂਮ ਵੀ ਕਹਿੰਦੇ, ਸੂਮ ਹਾਂ ਜਿਹੜਾ ਪੈਸੇ ਨਹੀਂ ਖਰਚਦਾ। ਸੂਮ, ਹਾਂ ਸੂਮਾਂ ਦੇ ਜਾਣਾ ਹੈ, ਸ਼ੂਮ ਸ਼ੂਮ ਜਾਂ ਸੂਮ ਦੋਨ, ਹਾਂ ਮਤਲਬ ਸ਼ੂਮ। ਸੋਮਾਂ ਤੇ ਜਾਣਾ। ਹਾਂ ਤੇ ਉਹ ਬਸ ਉਹ ਏਦਾਂ ਹੀ ਚੱਲਦਾ ਰਹਿੰਦਾ ਉਹ। ਠੀਕ ਹੈ। ਅਲ, ਅੱਛਾ ਜੀ, ਹੋਰ ਅੱਗ। ਅੱਗ, ਗੱਗਾ ਕਿਹੜਾ ਹੈ? ਅੱਤ। ਅੱਤ ਹੋ ਗਿਆ ਤੇ ਇਹ ਵੇ। ਅੱਛਾ ਹਾਂ ਸੌਰੀ, ਹਾਂ ਲਿਖਿਆ ਗੈਨ ਪਾਇਆ ਨਾ। ਇਹ ਮੈਂ ਕੀ ਪਾਇਆ? ਹਰਮੀਤ ਤੁਸੀਂ ਦੱਸੋ। ਤੇ ਦੋਏ ਆ ਤੇ ਉਹ ਰੇ ਅੜ। ਅੜ, ਸਹੀ ਜੀ, ਬਿਲਕੁਲ ਸਹੀ। ਤੁਸੀਂ ਤਾਂ ਪੜ੍ਹਨ ਲੱਗ ਪਏ ਸਾਰੇ। ਉਹ ਵੱਖਰੇ ਵੱਖਰੇ ਮਤਲਬ ਜਿਵੇਂ ਤੁਸੀਂ ਕੋਈ ਅੱਖਰ ਪਾਉਂਦੇ ਹੋ ਨਾ, ਤੇ ਮੈਂ ਪੂਰੀ ਲਿਪੀ ਦੇ ਵਿੱਚ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ, ਤੇ ਕਈ ਵਰਡ ਨੇ ਜਿਨ੍ਹਾਂ ਦੀ ਪਛਾਣ ਥੋੜੀ ਥੋੜੀ ਹੋ ਚੁੱਕੀ ਹੈ। ਠੀਕ ਹੈ। ਤੇ ਵੱਖਰੇ ਵੱਖਰੇ ਇੱਕ ਇੱਕ ਕਰਕੇ ਹੁੰਦੇ, ਹੂੰ ਮਤਲਬ ਥੋੜਾ ਬਹੁਤ ਔਖਾ ਸੌਖਾ ਮੈਂ ਪੜ੍ਹ ਲੈਣਾ, ਪਰ ਉਹ ਜਦੋਂ ਜੁੜ ਕੇ ਕੰਪਲੀਕੇਟਡ ਫਾਰਮ ਹੋ ਜਾਂਦੀ ਹੈ, ਫਿਰ ਉਹ ਪਤਾ ਨਹੀਂ ਚੱਲਦਾ ਵੀ ਕਿਹੜਾ ਅੱਖਰ ਕਿੱਥੇ ਸ਼ੁਰੂ ਹੋ ਰਿਹਾ ਤੇ ਕਿੱਥੇ ਖਤਮ ਹੋ ਰਿਹਾ। ਠੀਕ ਹੈ। ਇਹ ਤੇ ਉਹ ਹੈਗਾ ਵਾ ਕ, ਆਈ ਗੈਸ, ਹਾਂ ਕਾਫ, ਅੱਕ। ਅੱਕ, ਤੇ ਇਸੇ ਤਰ੍ਹਾਂ ਤੇ ਉਹ ਹੈਗਾ ਵਾ ਨੂੰ, ਅਨ। ਜੀ ਠੀਕ ਹੈ। ਵੈਰੀ ਗੁੱਡ। ਕਿੱਥੇ ਹਾਂ ਨੂੰ ਹੀ ਹੈ। ਠੀਕ ਹੈ, ਮੈਂ ਇੱਕ ਅੱਖਰ ਲੱਭ ਰਿਹਾ ਸਾਂ। ਠੀਕ ਹੈ, ਹੁਣ ਅਨ ਜਿਹੜਾ ਹੈਗਾ ਬੇਸਿਕਲੀ ਇਹਦੇ ਉੱਤੇ ਅੱਧਕ ਮੌਜੂਦ ਹੈ, ਜਿਹੜੀ ਗੁਰਮੁਖੀ 'ਚ ਅਸੀਂ ਪਾਉਂਦੇ ਹਾਂ। ਤੇ ਇੱਥੇ ਜਦੋਂ ਨਹੀਂ ਟਿੱਪੀ ਆਈ ਥਿੰਕ, ਅਦਕ ਨਹੀਂ ਟਿੱਪੀ ਨਹੀਂ। ਆਦ ਕਿ ਹਾਂ ਅੰਨ ਸੌਰੀ, ਜਿੱਦਾਂ ਅੰਨ ਮੈਂ ਦਾ ਸਮਝ ਗਿਆ। ਠੀਕ ਹੈ, ਟਿੱਪੀ ਆਏਗੀ, ਬਿਲਕੁਲ ਸਹੀ ਕਹਿ ਰਹੇ ਹੋ। ਅੱਗ, ਸਾਨੂੰ ਅੱਗ ਦੇ ਉੱਤੇ ਜਾਂ ਅੱਕ, ਹਾਂਜੀ ਹਾਂ ਅੱਕ, ਇੱਥੇ ਅੱਧਕ ਪੈ ਗਈ। ਠੀਕ ਹਾਂ ਯੈਸ ਇਹ ਕਿਉਂਕਿ ਨੇਜ਼ਲ ਹੈ ਨਾਲ, ਤੇ ਇੱਥੇ ਰਾਈਟ ਹਾਂ ਟਿੱਕੀ ਤੁਸੀਂ ਅੱਤ ਦੇ ਉੱਤੇ ਵੀ ਅੱਧਕ ਹੀ ਪੈ ਗਈ। ਠੀਕ ਹੈ ਜੀ। ਅੱਛਾ, ਹੁਣ ਅਸੀਂ ਐਸਾ ਬਣਾਈਏ ਕਿ ਅਲਫ ਦੇ ਨਾਲ ਤੇ ਹੋਵੇ, ਤੇ ਜਾਂ ਅਲਫ ਜਿਹੜਾ ਹੈ ਉਹ ਦਰਮਿਆਨ ਚ ਆਵੇ ਜਾਂ ਆਖਰ ਚ ਆਵੇ। ਠੀਕ ਹੈ। ਆਖਿਰ ਜਾਵੇ ਕਾਰ। ਇੱਕ ਤੇ ਦੇਖੋ ਨਾ ਜੀ, ਇਹ ਆਖਰ ਤੇ ਵੇ। ਅੱਛਾ ਆਖਿਰ ਤੇ ਬਣਾਉਣਾ ਦਾ ਔਰ ਹਾਂ ਮਾਂ, ਇਹ ਵੀ ਏਦਾਂ ਹੋਊਗਾ। ਮਾਂ, ਬਾ, ਲਾ, ਕਾ। ਅੱਛਾ ਇਹ ਕੀ ਹੈ ਜੀ? ਇਹ ਤਾਂ ਦਾ ਹੋ ਗਿਆ। ਇਹ ਮੀਮ ਦੀ ਇਹ ਸ਼ਕਲ ਹੈ ਜਿਹੜੀ ਇੱਥੇ ਸਾਨੂੰ ਇੱਥੋਂ ਮਿਲ ਜਾਂਦੀ ਹੈ। ਠੀਕ ਹੈ, ਹੈ ਮਾਂ, ਇਹ ਬੇ ਹੈ। ਇਹ ਹਿੱਸਾ ਜਿਹੜਾ ਸਾਨੂੰ ਦੱਸ ਰਿਹਾ ਹੈ ਕਿ ਇਹ ਬੇ ਵੇ ਲਫ਼ਜ਼ ਦੇ, ਇਹ ਇਸ ਬੇ ਦੇ ਨਾਲ ਜੁੜਿਆ। ਬੇ ਇਸ ਪਾਸੇ ਵੇ ਕਿ ਥੱਲੇ ਇੱਕ ਨੁਕਤਾ, ਇੱਥੇ ਸਾਡੇ ਕੋਲ ਇਹ ਬੇ ਮੌਜੂਦ ਹੈ ਇੱਕ ਨੁਕਤੇ ਵਾਲੀ। ਬਾ, ਲਾ, ਕਾ, ਪਰ ਲਾ ਜਿਹੜਾ ਹੈ ਉਹਨੂੰ ਅਸੀਂ 2 ਦਫਾ ਰਿਪੀਟ ਕਰ ਦਿਆਂਗੇ ਤੇ ਲਾਲਾ ਬਣ ਜਾਊਗਾ ਕਿ ਨਹੀਂ ਬਣੇਗਾ?
और है की है अमरदीप तुसी दसो बाबा बाबा एग्जैक्टली और ए ये बात टे बाटे नहीं बाट नहीं वो पहला भी सेम ही है बे दे थल्ले एक अच्छा नुक्ता होएगा जेदे थल्ले एक अच्छा नुक्ता हाँ होएगा वो बे फिर होएगी तो फिर ये हो गया टाट टाट एग्जैक्टली हरमीत को समझ आई हाँ जी ओ ठीक है हम्म, और ये हो गया बात बात साडे कोल इत्थे जो लिखे ने मैं वो देखी जाना ਜਿਹੜਾ ਬਾਤ ਤੋਂ ਬਾਅਦ ਹੀ ਸਿੰਬਲ ਪਾਇਆ ਉਹ ਕੀ ਹੈ ए वाला जी ये तो फुल स्टॉप है ओ ये फुल स्टॉप है ਡੰਡੀ ਮਤਲਬ ਆਪਣੀ ओके हाँ ये जड़ा ਇਹਦੇ ਵਿੱਚ ਹੈ ਨਾ ਜੀ ਆਪਣਾ ਕੰਪਿਊਟਰ ਚ ਇਹ ਉਹ ਫੁਲ ਸਟਾਪ ਅੱਛਾ ਹੁਣ ਅਸੀਂ ਪਾਈਏ ਅਲਿਫ ਜਿਹੜਾ ਦਰਮਿਆਨ ਚ ਆਂਦੇ ਹੋਣ कार ਕਾਰ ਦੇ ਸਪੈਲਿੰਗ ਦੱਸੋ काफ अलफ जी ते रे नहीं ये बन जाएगा कार ओ माय गॉड काफ मुश्किल है ना जी काफ की थोड़ी शक्ल जी शुरू च मिली है वो थोड़ी जी मुश्किल है क्योंकि काफ से सानू दसिया गया कि जी ए वे इथों ए जी है ना जी ए जड़ा डंडा है ਇਹਦੇ ਨਾਲ ਇਹ ਡੰਡਾ ਜਿਹੜਾ ਹੈ ਇਹ ਸਾਨੂੰ ਦੱਸਦਾ ਹੈ ਕਿ ਅੱਛਾ ਇਹ ਕਾਫ ਹੋਏਗਾ ਔਰ ਜੇ ਇਹ ਡਬਲ ਹੋ ਜਾਵੇ ਤੇ ਫਿਰ ਵੀ ਅਸੀਂ ਲਿਖ ਕੇ ਦੱਸਦੇ ਹਾਂ ਉਹ ਬਣ ਜਾਏਗਾ ਜੇ ਡਬਲ ਡੰਡੇ ਹੋ ਜਾਣਗੇ ਤੇ ਫਿਰ ਕੀ ਹੋਏਗਾ ਜੀ गाफ ਗਾਫ ਤੇ गार ਬਣਿਆ हो गया टोटल ਗਾਫ ਦੇ ਨਾਲ ਅਲਿਫ ਔਰ ਰੇ ਮਿਲ ਗਈ गार ਗਾਫ ਅਲਿਫ ਗਾ ਰੇ ਨਾਲ ਮਿਲੀ ਔਰ ਬਣ ਗਿਆ ਗਾਰ ਠੀਕ ਹੈ ਉਹਦੇ ਪਿੱਛੇ ਅਲਫ ਲਾ ਕੇ ਗਾਰਾ ਬਣਾਓ ਉਹਦੀ ਸ਼ਕਲ ਦੇਖੀਏ ਕਿਹੋ ਜਿਹੀ ਹੁੰਦੀ ਹੈ गारा बनाने वास्ते ते आखिर ते फिर अलिफ आवेंगे ना गाफ अलिफ गा रे अलिफ रा गा रा ठीक है तो हाँ जी मैं ਵੇਖਣਾ ਵੀ ਉਹਦੀ ਸ਼ਕਲ ਕਿੰਨੀ ਕੁ ਡਿਫਰੈਂਟ ਹੁੰਦੀ ਹੈ ਉਹ ਜੁੜਦਾ ਨਹੀਂ ਉਹ ਤਾਂ ਉਦਾਂ ਹੀ ਹੈ रे हाँ ਸੋ ਰੇ ਕਦੀ ਆਪਣੀ ਫੋਟੋ ਨਹੀਂ ਚੇਂਜ ਕਰਦਾ ਭਾਵੇਂ ਜਿੱਥੇ ਮਰਜ਼ੀ ਆਏ चेंज नहीं करता जुड़ जाता है लेकिन चेंज नहीं करता जिस तरह देखो ना जी ਅਸੀਂ ਇਹਦੇ ਚ ਕੀਤਾ ਸੀ ਨਾ ਇੱਥੇ ਜੁੜਿਆ ਹੈ ਲੇਕਿਨ ਉਹ ਰੇ ਸਾਨੂੰ ਇਹ ਨਜ਼ਰ ਆ ਰਹੀ ਹੈ ਰੇ ਕਿ ਅੱਛਾ ਇਹ ਰੇ ਵੇ ਇਹ ਕਾਫ ਦੇ ਨਾਲ ਜੁੜੀ ਹੈ ਹੁਣ ਇੱਥੇ ਉਹ ਪੂਰੀ ਹੈ ਇਹ ਐ ਰਲ ਠੀਕ ਹੈ ਅੱਛਾ ਅਲਿਫ ਦੇ ਨਾਲ ਹੋਰ ਚੀਜ਼ਾਂ ਅਸੀਂ ਮਿਲਾਈਏ ਜੀ ਨਾਪ स्पेलिंग दसो ਨੂਨ ਨੂਨ ਅਲਫ ਤੇ ਪੇ क्या बात है ओ सॉरी क्या बात है जबरदस्त नाप ठीक है अच्छा मैं हुण पाना जी एक ਕੰਬਾਈਨਡ ਲੈਟਰ ਹੈਗੇ ਨੇ ਦੋ ਮੇਰੇ ਖਿਆਲ ਨਾਲ ਪਹਿਲੇ ਵਾਲਾ ਹੈਗਾ ਵਾ ਆਈ ਥਿੰਕ ਜੀਮ ਤੇ ਜਾ ਤੇ ਐਂਡ ਚ ਲਾ ਜਾਲ ਤੁਸੀਂ ਬਹੁਤ ਹੀ ਐਫਰਟ ਜ਼ਬਰਦਸਤ ਕੀਤੀ ਹੈ ਤਾਂ ਫਰਕ ਸਿਰਫ ਇੰਨਾ ਹੈ ਕਿ ਜੀਮ ਦੇ ਥੱਲੇ ਇੱਕ ਨੁਕਤਾ ਹੈ
ਇਹ ਬਗੈਰ ਇਹ ਖਾਲੀ ਹੈ, ਇਹ ਤੇ ਫਿਰ ਜਿਹੜੀ ਇਹ ਹੈਗਾ ਫਿਰ ਐਗਜ਼ੈਕਟਲੀ ਹਾਲ ਹਾਲ। ਠੀਕ ਹੈ, ਔਰ ਅਗਰ ਮੈਂ ਇਹ ਬਣਾ ਦਿਆਂ ਫਿਰ 3 ਪੈਰਾਂ ਦੇ ਵਿੱਚ ਫਿਰ ਅਬ ਚਾਲ ਬਣ ਗਿਆ। ਐਗਜ਼ੈਕਟਲੀ ਚਾਲ। ठीक है, और ਚਾਚਾ चाचा अमरदीप तुसी दसो। दादा दादा, क्या बात है। ठीक है, ਇਹ ਜਿਹੜੀ ਸ਼ਕਲ ਹੈ ਔਰ ਥੱਲੇ 3 ਨੁਕਤੇ ਹੋਣ ਤੇ ਸਾਨੂੰ ਇਹ ਦੱਸਦੀ ਹੈ ਇਹ ਜੀ ਚੇ ਜੀ ਚੇ ਹੈ ਇਹ ਚੇਬ ਹੈ। ਠੀਕ ਹੈ, 3 ਨੁਕਤਿਆਂ ਵਾਲੀ ਇਹ ਉਹਦੀ ਸ਼ਕਲ ਹੈ। ਜਿਸ ਤਰ੍ਹਾਂ ਇਹ ਚਾਚਾ ਦੇ ਵਿੱਚ ਹੈ ਨਾ ਜੀ, ਚਾਚਾ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਨਾ, ਚੇ ਅਲਿਫ ਚਾ ਚਾ ਜਾਂ ਚਾਲ। ਇਸ ਤਰ੍ਹਾਂ ਚੇ ਅਲਿਫ ਚਾ और नाल पे है चाप चाप चाप। ठीक है, एक मिनट हुण देखो असी ਜਿਹੜੇ ਲਫ਼ਜ਼ ਬਣਾ ਰਹੇ ਹਾਂ, ਅਲਿਫ ਸ਼ੁਰੂ ਚ ਵੀ ਆ ਰਿਹਾ ਔਰ ਅਲਿਫ ਜਿਹੜਾ ਹੈ ਉਹ ਦਰਮਿਆਨ ਚ ਵੀ ਆ ਰਿਹਾ ਔਰ ਅਲਿਫ ਜਿਹੜਾ ਹੈ ਉਹ ਆਖਰ ਚ ਵੀ ਆ ਰਿਹਾ। ਇਹੀ 3 ਸ਼ਕਲਾਂ ਨੇ। ਠੀਕ ਹੈ, ਕੋਈ ਗੱਲ ਬਣ ਰਹੀ ਹੈ ਅਲਿਫ ਦੇ ਬਾਰੇ, पहचान हो रही है। हाँ जी, अगे बे नाल क्यों करिए सलूक है जी। हाँ जी हाँ जी, बे है वे जिहदे थल्ले एक नुक्ता दसो शुरू दे विच बे लफ्ज़ आ दो। बाप जी, बल्ब थोड़ा औखा हो जाना है। मजेदार तुसी लफ्ज़ दस्या कि बे जिहड़ी है ये थल्ले नुक्ते नाल इहदी पहचान हो रही है। ए वे बे इत्थों तक ए हिस्सा जिहड़ा है बे दा। अच्छा ए जिहड़ी है ये इत्थों तक ए हिस्सा जिहड़ा है ये लाम। ठीक है, और अगे आखिर च बे जिहड़ी है वो इस तरह पूरी हुई बल्ब ते जे आपा बल्ब ओके दो लफ्ज़ की पाए ने, 2 हरफ पाए ने जिहड़े मैं इस तरह करना एंड वाला ते र सीगा रे बर बार बेरे बर। ठीक है, के ते कत बरकत बे दे नाल रे और काफ ए काफ है। अच्छा, और काफ जिहड़ा है उसी शुरू च भी देखा और चलो असी काफ तक पहुंचांगे तो फिर वो लफ्ज़ बनावांगे दरम्यान किस तरह और आखिर किस तरह आंदा है। ते होर बे नाल लफ्ज़ दसो।
बे बेर बेर ब ਇਹ ਕਿਹੜੀ ਹੁੰਦੀਆਂ ਹੁਣ ਇਹ ਆਣੀਆਂ ਵਿੱਚ ਜਿਹੜੀ है ना जी ये आनी है और ये जड़ी है अगर किसी लफ्ज दे दरम्यान च आएगी तो ਉਹਦੀ शक्ल होएगी कि ਉਹਦੇ थल्ले दो नुक्ते होणगे ਸਾਡੇ ਕੋਲ ਦੋ ਹੀ ਆने ਅਸੀਂ ਉਹ ਦੇਖਦੇ ਹਾਂ ਇਹ ਨਿੱਕੀ ਏ ਔਰ ਵੱਡੀ ਏ आखिर से दो आएगी तो ये असली आएगी और ए आखिर से आएगी तो असली आएगी लेकिन ए अगर दरम्यान च आएगी ए दी आवाज दे नाल वो दो नुक्ते उन्हें रिप्रेजेंट करें ठीक है वो बन जाएगा ए देर जी पे नाल दसो पे नाल पटक परत हाँ जी परत परप नहीं परत 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 एक लफ्ज मैं पाया है दसो पार पार ते तुसी कह रहे सो परत हाँ जी ये तीन नुक्तियां तो सानू पता चल रहा है पे दे और ना रे बे और पे दे क्योंकि रे दे अगे एक कनेक्ट नहीं होंगे कोई हाँ जी गुरदास जी तुसी दसो ਇਹਦਾ ਇੱਕ ਮਿੰਟ ਫਿਰ ਪੇ ਦੇ ਨਾਲ ਹਾਂ ਪਿੱਤਲ ਉਹ ਥੋੜੇ ਜ਼ਿਆਦਾ ਹੋ ਜਾਂਦੇ ਨਾ ਇਹਦੀ ਸਪੈਲਿੰਗ ਮੈਂ ਕਰ ਦਿੰਦਾ पे अलिफ पा पापा ਪਾਪਾ पापा ठीक है और ਪੀਲਾ ਪੀਲਾ ਹੋ ਜਾਓ ਪੀਲਾ पीला ਉਹ ਤੁਸੀਂ ਖੋਲ ਕੇ ਪਾ ਦਿਓ ਵਿੱਚ ਪ छोटी है ला अलफ अच्छा ये पूरी शक्ल बदल गए ये शीट ना तुसी एंड च शेयर कर देना अच्छा पास्ता पास्ता अपना वर्ड पास्ता दे स्पेलिंग दसो हाँ जी पे पा हुने पा अलिफ हाँ हाँ स सीन स्वाद से की हो ओके पास ते एंड अलिफ ਇਹ ਤੁਸੀਂ ਸੀਨ ਵਰਤਿਆ ਨਾ जी देखो ये ते हुन इते
ਨਾ ਅਰਬੀ ਦਾ ਹੈ, ਨਾ ਫਾਰਸੀ ਦਾ ਹੈ, ਨਾ ਤੁਰਕੀ ਦਾ ਹੈ, ਨਾ ਈਵਨ ਇੰਡੀਅਨ ਹੈ। ਇਹ ਵੈਸਟ ਦਾ ਅੰਗਰੇਜ਼ੀ ਚੋਂ ਆਇਆ ਹੈ ਤੇ ਇਹ ਇਸ ਨਾਲ ਹੈ ਤੇ ਅਸੀਂ ਸੀ ਨਹੀਂ ਵਰਤਦੇ ਹਾਂ। ਅਸੀਂ ਹੋਰ ਤੇ ਕੋਈ ਤੁਕ ਨਹੀਂ ਬਣਦੀ, ਅਸੀਂ ਸਵਾਦ ਵਰਤ ਲਈਏ ਜਾਂ ਸੇ ਵਰਤੀਏ ਤੇ ਉਹ ਤੇ ਬਣਦੀ ਨਹੀਂ, ਜ਼ਰੂਰਤ ਨਹੀਂ ਬਣਦੀ। ਅੱਛਾ ਜੀ, ਇਹ ਆ ਇੱਕ ਮਿੰਟ। पे अलिफ पा से 3 सत ते अलिफ ता पा सता। दो तीन ਮੈਨੂੰ ਲੱਗਦਾ ਉਰਦੂ ਲਿਖਣ ਲਈ ਕੈਲੀਗ੍ਰਾਫੀ ਦੀ ਬਹੁਤ ਲੋੜ ਹੈ। ਕੈਲੀਗ੍ਰਾਫੀ ਜਨਾਬ ਤੁਸੀਂ ਪਹਿਲੇ ਸਿੱਖ ਲਓ ਤੇ ਉਸ ਤੋਂ ਬਾਅਦ ਕੈਲੀਗ੍ਰਾਫੀ ਸਿੱਖੋ ਤੇ ਕਮਾਲ ਦੀ ਚੀਜ਼ ਹੈ ਕੈਲੀਗ੍ਰਾਫੀ, ਔਰ ਉਹ ਤੇ ਬਹੁਤ ਹੀ ਸੋਹਣੀ ਚੀਜ਼ ਹੈ। मैं कल पूछ सकता कि बेर लिखिया है ना ते पीला लिखिया दोने छोटी हे दे नाल ही है ना, छोटी हे दे नाल जी। ਇੱਥੇ ਅਸੀਂ ਵੱਡੀ ਏ ਪਾਈ ਹੈ ਬੇ, ਵੱਡੀ ਪਾਈ ਹੈ, ਵੱਡੀ ਪਾਈ ਹੈ। ਦੇਖੋ ਬੇ ਚੁੱਕੇ ਅਸੀਂ ਬੇ ਪਲਸ ਇਹ ਕਿੱਥੇ ਕੁਝ ਨਜ਼ਰ ਆ ਰਿਹਾ। ਹਾਂ ਵੱਡੀ ਹੈ ਤੇ ਛੋਟੀ ਹੈ ਚ ਮੈਨੂੰ ਫਰਕ ਤਾਂ ਪਤਾ ਨਹੀਂ ਲੱਗਦਾ ਕਈ ਵਾਰੀ ਉਹ ਤੋਂ ਬੇ। ਹੁਣ ਅਸੀਂ ਫਰਕ ਦੇਖ ਸਕਦੇ ਹਾਂ। ਤੁਸੀਂ ਬੇ ਲਿਖਿਆ ਸੀ ਨਾ, ਬੇ ਪਲਸ, ਹਾਂ ਅਸੀਂ ਬੇ ਲਿਖਨੇ ਆ, ਫੇਰ ਹੈ ਨਾ ਪਹਿਲੇ ਨਿੱਕੀ ਜੇ ਨਾਲ ਲਿਖਨੇ ਆ, ਇਹ ਬਣ ਜਾਏਗਾ ਬੀ। ਈ ਦੀ ਆਵਾਜ਼ ਚੁੱਕੇ ਇਹ ਛੋਟੀ ਜਿਹੀ ਜਿਹੜੀ ਈ ਦੀ ਆਵਾਜ਼ ਦਿੰਦੀ ਹੈ ਉਹ ਬੀ ਬਣ ਗਿਆ। ਇਸੇ ਤਰ੍ਹਾਂ ਇਹ ਹੁਣ ਇਹ ਦੀ ਪਛਾਣ ਅਸੀਂ ਕਰ ਰਹੇ ਹਾਂ ਜੀ, ਕੀ, ਰੀ, ਏਰੀ, ਸੀ। ਅੱਛਾ, ਮਤਲਬ ਜੇ ਆਪਾਂ ਲਿਖਣਾ ਹੈ ਔਰ ਜੇ ਜੀ 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 ਮਤਲਬ ਮੇਰੇ ਦਿਮਾਗ 'ਚ ਆ ਰਿਹਾ ਸੀ ਕਿ ਮੰਨ ਲਓ ਆਪਾਂ ਲਿਖਦੇ ਹਾਂ ਸੇ, ਛੋਟੀ ਈ, ਰੇ ਤੇ ਵੱਡੀ ਈ, ਉਹ ਬਣ ਜਾਏਗਾ ਸਿਆਰੀ। ਉਹ ਅੱਛਾ, ਇੱਥੇ ਅਸੀਂ ਇਹ ਜਿਹੜੀ ਵੱਡੀ ਏ ਦੇ ਨਾਲ ਇਹ ਲਫ਼ਜ਼ ਨਹੀਂ ਸੌਰੀ ਇਹ ਬੇ ਪਲਸ ਨਿੱਕੀ ਏ ਦੇ ਨਾਲ ਅਸੀਂ ਲਫ਼ਜ਼ ਬਣਾਏ ਨੇ ਬੇ, ये बी, जीम ये जी, काफ ये की, रे ये री, सी ये सी। अच्छा ये निक्की ए नाल है, हुण असीं बनाइए वड्डी ए नाल। एक ते असीं ये बनाया उत्ते, इहनूं दोबारा असीं बनाने हैं बे, ठीक है। जे, के, रे, ਜੇ ਗੱਬੇ ਇਹਨੂੰ ਪਾਉਣਾ, ਸੌਰੀ ਸੇ, ਸੀ, ਸੇ, ਸੀ, ਇਹ ਆਵਾਜ਼ਾਂ ਨੇ ਜਿਹੜੀਆਂ ਇਹਦੇ ਨਾਲ ਬਦਲਦੀਆਂ ਨੇ ਉਸ ਨਿੱਕੀ ਏ ਔਰ ਵੱਡੀ ਏ ਦੇ ਨਾਲ। ਇੱਥੇ ਈ ਦੀ ਆਵਾਜ਼ ਦੇ ਰਹੀ ਹੈ ਬੀ, ਜੀ, ਕੀ, ਰੀ, ਔਰ ਇੱਥੇ ਏ ਦੀ ਆਵਾਜ਼ ਹੈ ਬੇ, ਜੇ, ਕੇ, ਰੇ, ਸੇ, ਦੇ, ਗੇ। ਇਹ ਦੀ ਛੋਟੀ ਨਹੀਂ, ਦੀ ਛੋਟੀ ਇਹ ਦੇ ਨਾਲ ਹੈ। ਹਾਂ ਛੋਟੀ ਇਹ ਦੀ ਹੋ ਗਿਆ। ਦੀ ਹਾਂ ਈ ਤੇ ਏ, ਈ ਤੇ ਏ। ਅੱਛਾ ਉਹ ਹੁਣ ਦੇਖੋ ਅਸੀਂ ਅੱਗੇ ਆ ਗਏ ਹਾਂ, ਚਲੋ ਥੋੜੀ ਜਿਹੀ ਹੋਰ ਚੰਦ ਮਿੰਟ ਅਸੀਂ ਕਰ ਲੈਂਦੇ ਹਾਂ ਪ੍ਰੈਕਟਿਸ। ਅਲਿਫ ਬੇ, ਤੇ ਨਾਲ ਵੀ ਕੁਝ ਬਣਾਇਆ, ਟੇ ਨਾਲ ਕੋਈ ਲਫ਼ਜ਼ ਬਣਾਓ। ਇਹ ਪੂਰੀ ਪੱਟੀ ਜਿਹੜੀ ਹੈ ਇਹਨਾਂ ਦੀ ਵਰਤੋਂ ਕਰੀਏ ਤੇ ਔਰ ਟੇ ਦੇ ਨਾਲ। ਟਾਟ ਅਸੀਂ ਬਣਾਇਆ ਸੀ ਉਹਦੇ ਵਿੱਚ, ਹਾਂ ਇਹ ਟਾਟ ਹੈ। ਤਮਾਸ਼ਾ ਪਰ ਵੱਡਾ ਹੋ ਜਾਣਾ। ਨਹੀਂ
डिफरेंट हो गए ना। सॉरी, तप ਇਹ जरा देखो ਜਿਹੜਾ ਇਸ ਵੇਲੇ ਪਿਆ ਹੈ ਉਹ ਹੈਗਾ ਵਾ ਇਹ ਜਿਹੜਾ ਨਾ, ਟੇਰ ਹਾਂ ਟੇਰ ਤੇਰੇ टर टर ਟਰ 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 नहीं ਟਰ टर ਟਰ ही ਠੀਕ, ਟਰ ਠੀਕ ਹੈ। ਤੇਰੇ ਟਰ ਟਰ ਟਰ, ਹੋਰ ਵਿੱਚ ਕੁਛ ਨਹੀਂ ਹੈ ਕੋਈ। ਇੱਥੇ ਕੀ ਆਇਆ, ਔਰ ਟੇ ਦੇ ਨਾਲ ਹੋਰ ਕੁਛ ਲਫ਼ਜ਼, ਟੈਂਕ ਉਹ ਸੌਰੀ ਇਹ ਅਸੀਂ ਪਹਿਲੇ ਬਣਾਇਆ ਸੀ ਵੈਸੇ। ਟੇ ਦੇ ਨਾਲ ਅਲਿਫ ਮਿਲਾ ਕੇ ਟੇ ਅਲਿਫ ਟਾ, ਔਰ ਨਾਲ ਟੇ ਮਿਲਾਈ ਅਸੀਂ ਟਾਟ, ਠੀਕ ਹੈ। ਹੋਰ ਟੇ ਦੇ ਨਾਲ टमाटर ਹੈ टमाटर ਟਮਾਟਰ, टमाटर हाँ जी टमाटर ਸਪੈਲਿੰਗ ਦੱਸੋ। टे मीम अलिफ टे अलिफ रे ਰੇ ਆਏਗੀ ਜੇ और ਟਮਾਟਰ, टमाटर टमाटर रे फिर ये हो गया टमाटर ਠੀਕ ਹੈ। ਹੁਣ ਇਹ ਸਾਨੂੰ ਦੱਸਦਾ ਹੈ ਕਿ ਟ ਮ ਟਮਾ ਟ ਰ, ਇੱਕ ਮਿੰਟ ਇਹ ਥੋੜਾ ਜਿਹਾ ਔਖਾ ਹੋ ਗਿਆ। ਨਹੀਂ ਨਹੀਂ ਮਤਲਬ ਆ ਗਿਆ ਨਾ ਕਿ ਮੀਮ ਸਾਹਿਬ ਇਹਦੇ ਵਿੱਚ ਆ ਗਈਆਂ ਨੇ, ਹਾਂ ਉਹ ਇਸ ਵਾਸਤੇ ਜਿਹੜਾ ਉਹਨੇ ਆ ਕੇ ਥੋੜਾ ਜਿਹਾ ਇਹ ਮੀਮ ਦੀ ਹੈ ਜੀ ਸ਼ਕਲ, ਇਹ ਮੀਮ ਦਰਮਿਆਨ ਚ ਆ ਗਈ ਹੈ ਤੇ ਉਹਨੇ ਆ ਕੇ ਪਰੇਸ਼ਾਨ ਕੀਤਾ। ਪਰ ਜਿਹੜਾ ਟ ਦਾ ਪਹਿਲਾ ਹੈਗਾ ਉਹ ਵੀ ਪੂਰਾ ਚੇਂਜ ਹੈਗਾ, ਮਤਲਬ ਜੇ ਤੁਸੀਂ ਟਾਰਟਰ ਦੇਖੋ ਉਹਦੇ ਉੱਤੇ ਹੋਰ ਸ਼ੇਪ ਹੈ ਤੇ ਇਹ ਵਾਲੇ ਟਮਾਟਰ ਦੇ ਉੱਤੇ ਜਿਹੜਾ ਟ ਹੈ ਉਹਦੀ ਸ਼ੇਪ ਹੋਰ ਹੈ। ਠੀਕ ਹੈ ਰੇ, ਇਹ ਦੀ ਸ਼ੇਪ ਹੈ, ਇੱਥੇ ਇਹਦੀ ਟੇ ਦੀ ਇਹ ਸ਼ੇਪ ਹੈ, ਇੱਥੇ ਇਹ ਅਜੇ shape ਤੇ ਇੱਕ ਹੋਰ ਵੀ ਦੇਖੋ, ਹੁੰਦੀ ਹੈ ਆਈ ਥਿੰਕ। ਇੱਥੇ ਵੀ ਟੇਬ ਹੈ ਤੇ ਇੱਥੇ ਵੀ ਟੇਬ ਹੈ। ਇਹਦੇ ਚ ਦੋ ਟੇਆਂ ਨੇ, ਥੋੜਾ ਥੋੜਾ ਫਰਕ ਹੈ, ਜ਼ਰਾ ਜਿਹਾ ਫਰਕ ਹੈ ਇਹਨਾਂ ਦੇ ਵਿੱਚ, ਇਹ ਟੇ ਔਰ ਇਹ ਟੇ। ਇਹ ਸਿਰਫ ਸਾਨੂੰ ਇਹ ਜਿਹੜੀ ਹੈ ਨਾ ਚੀਜ਼ ਇਹ ਦੱਸਦੀ ਪਈ ਹੈ, ਇਹ ਜਿਹੜੀ ਉੱਤੇ ਪਈ ਹੈ ਨਾ ਇਹ ਟੋਪੀ, ਇਹ ਤੋਏ ਜੀ, ਤੋਏ ਨਿੱਕੀ ਜੀ ਤੋਏ, ਇਹ ਸਾਨੂੰ ਦੱਸਦੀ ਪਈ ਹੈ ਕਿ ਇਹ ਅੱਛਾ ਇਹ ਟੇਬ ਹੈ। ਟੇ ਜਿਹੜੀ ਇੱਥੇ ਅਲਿਫ ਬੇ ਤੇ ਟੇ, ਇਹਦੇ ਵਿੱਚ ਜਿਹੜੀ ਪਈ ਹੋਈ ਹੈ ਉੱਤੇ ਤੋਏ ਨਿੱਕੀ ਜੀ। ਅੱਛਾ ਇੱਕ ਤੁਸੀਂ ਐਸੇ ਹੀ ਇਹ ਟਮਾਟਰ ਲਿਖਿਆ ਵਾਲਾ ਟ ਦੀ ਜਗ੍ਹਾ ਤੇ ਤ ਵਰਤ ਕੇ ਵੇਖੋ ਟਮਾਟਰ। ਇੱਥੋਂ ਅੱਗੇ ਚੱਲ ਜਾਈਏ, ਓਕੇ ਤ ਮ ਮਾ, ਇਹ ਵਾਲਾ ਤ ਨਹੀਂ, ਤੋਏ ਵਾਲਾ ਤ। ਉਹ ਕੀ ਲਫ਼ਜ਼ ਹੈ? ਮਤਲਬ ਮੈਂ ਸ਼ੇਪ ਦਾ ਦੇਖਣਾ ਬਈ ਅੱਛਾ ਅੱਛਾ, ਟੇ ਐਂਡ ਤੋਏ ਹਾਂ ਚ ਕੀ ਫਰਕ ਆਉਂਦਾ ਹੈ? ਹਾਂ ਕਾਫੀ ਫਰਕ ਹੈ, ਉਹ ਨਾਲ ਹੀ ਜੁੜਿਆ ਤੇ ਉਹਦੇ ਉੱਤੇ ਹੈਗਾ। ਉਹ ਤੇ ਬਿਲਕੁਲ ਇੱਕ ਹੋਰ ਚੀਜ਼ ਹੈ, ਲੇਕਿਨ ਉਹ ਇਹ ਵੇ ਕਿ ਉਹ ਜ਼ਿਆਦਾ ਨਹੀਂ ਬਦਲੀ। ਇਹ ਸ਼ੁਰੂ ਚ ਤੋਏ ਜਿਹੜੀ ਹੈ ਇਹ ਜ਼ਿਆਦਾ ਨਹੀਂ ਬਦਲੀ, ਤਕਰੀਬਨ ਆਪਣੀ ਅਸਲ ਸ਼ਕਲ ਦੇ ਵਿੱਚ ਹੀ ਇੱਥੇ ਵੀ ਹੈ ਔਰ ਇੱਥੇ ਵੀ ਹੈ। ਕਿਉਂਕਿ ਉੱਤੇ ਅਗਰ ਮੈਂ ਤੁਹਾਨੂੰ ਅਸੀਂ ਦੇਖੀਏ ਕਿ ਉਹ ਤੋਏ ਕਿੱਥੇ ਵੇ ਤੇ ਉਹ ਇਹ ਵੇ, ਠੀਕ ਹੈ। ਅੱਛਾ, ਹੋਰ ਲਫ਼ਜ਼ਾਂ ਵੱਲ ਚੱਲੀਏ। ਇਹਨੂੰ ਤੇ ਅਸੀਂ ਬੰਦ ਹੀ ਕਰ ਦਈਏ ਨਾ। ਟੇ ਤੋਂ ਬਣਾ ਰਹੇ ਕਿ ਤੇ ਤੋਂ? ਅਸੀਂ ਜਿਹਦੇ ਤੋਂ ਮਰਜ਼ੀ ਬਣਾਓ। ਟੈਂਕੀ ਦੇਖੋ ਟੈਂਕੀ ਕੀ ਨਿੱਕੀ ਇਹ ਆਖਰ ਚ ਆਉਣੀ ਹੈ ਨਾ ਆਵਾਜ਼। ਹਾਂਜੀ,
ਇੱਕ ਮਜ਼ੇਦਾਰ ਤੁਹਾਨੂੰ ਲਫ਼ਜ਼ ਦੱਸਣਾ। ਅਮਰਦੀਪ ਤੁਸੀਂ ਦੱਸਣਾ ਹੈ ਇੱਕ ਹੀ ਲਫ਼ਜ਼। ਸੌਰੀ ਕੀ ਹੋਇਆ? रावी। क्या बात है? रे अलिफ वाओ एंड निकी है, छोटी है। हाँ हाँ, ये कोई भी जुड़िया नहीं है आपस के ना रे जुड़ी है, रे जड़ी है क्योंकि जुड़ी नहीं है तो ये अलिफ इस वास्ते करना है, जुड़िया नहीं है। और इसी तरह वाओ जड़ा है ये सारे वाओ दे नाल भी इत्थे नहीं जुड़िया, ये सारे लफ्ज रावी अलग अलग लफ्ज। एक तो मतलब सहूलत है कि टाइप में कर रहे हैं तो मैंने सोचना नहीं पैंदा कित्थे जोड़ना ते कित्थे नहीं जोड़ना। जे असी खुद लिखांगे बगैर टाइप के तो फिर सानू खुद ख्याल करना पड़ेगा और प्रैक्टिस में आ जाएगा। और लफ्ज जासप्रीत ने क्या और पहले कहता पास्ता। छोटे छोटे लोकल लफ्ज 2 2 3 3 4 4 अखरी ਰੌਲਾ ਨਹੀਂ ਭਾਰਮ इथों इथों जीम चे हे और जीम चो अच्छा जीम चे हे दाल डाल जाल इन्हां चो बनाओ। दाल डाल जाल ते ठीक है ना, दाल डाल तक ये जड़े ने ना अगे सीन शीन भी ठीक है। ਇਹ ਜਿਹੜੇ ਨੇ ਖਾਸ ਚੁੱਕੇ ਆਵਾਜ਼ਾਂ ਨੇ ਔਰ ਖਾਸ ਅਰਬੀ ਫਾਰਸੀ ਦੇ ਲਫ਼ਜ਼ ਤੁਸੀਂ ਇਹਦੇ ਚ ਬਣਾਉਣੇ ਨੇ ਤੇ ਉਹ ਜੋ ਦੱਸੋਗੇ ਤੇ ਉਹ ਫਿਰ ਮੈਂ ਨਾਲ ਬਣਾਵਾਂਗਾ ਤੇ ਫਿਰ ਤੁਹਾਨੂੰ ਨਾਲ ਨਾਲ ਪਹਿਚਾਣ ਇਹਦੀ ਹੁੰਦੀ ਜਾਏਗੀ। ਲੇਕਿਨ ਇਹ ਜੀ ਜ਼ਾਤ ਜੀਮ ਚ ਹੇ ਛੱਡ ਦਈਏ, ਹੇ ਨਾਲ ਕੋਈ ਕਰੀਏ ਜੀ। ਇਹ ਜਿਹੜੀ ਵੱਡੀ ਹੈ ਅਰਬੀ ਹੈ, ਵੱਡੀ ਹੈ ਇਹਦੇ ਵੱਡੀ ਹੈ। ਹਕੂਮਤ ਤੁਸੀਂ ਸਹੀ ਲਫ਼ਜ਼ ਬੋਲਿਆ ਸੀ, ਬੋਲਣ ਲੱਗੇ। ਹਕੂਮਤ ਸਪੈਲਿੰਗ ਦੱਸੋ। ਹੈ ਕਾਫ ਵਾਓ ਮੀਮ ਤੇ। अच्छा हुन मैं टाइप करना है वो खुद अपनी लफ्ज हकूमत। ये है अपनी शक्ल दिखाती पई है, ये है वे। और एक काफ का डंडा भी अपनी शक्ल दिखा रहा है। हे के हक काफ वा कू। ਇੱਥੇ ਅਸਲ ਦੇ ਵਿੱਚ ਇੱਕ ਪੇਸ਼ ਹੈ ਜਿਹੜੀ ਪਈ ਨਹੀਂ ਹੋਈ, ਕੂ ਕੂ ਦੀ ਆਵਾਜ਼ ਉਹਦੇ ਨਾਲੇ ਬਣੇਗੀ। ਔਰ ਮੀਮ ਔਰ ਤੇ ਮਤ ਹਕੂਮਤ। ਜਿਹੜਾ ਵਾਓ ਹੈ ਉਹ ਊ ਦੀ ਆਵਾਜ਼ ਕਰਦਾ, ਉਹਦੀ ਆਵਾਜ਼ ਹੈ ਬੇਸਿਕਲੀ ਉਹਦੀ ਉਹਦੇ ਉੱਤੇ ਪੇਸ਼ ਪਏਗੀ ਤੇ ਊ ਬਣ ਜਾਏਗਾ। ਠੀਕ ਹੈ, ਜਿਸ ਤਰ੍ਹਾਂ ਕਿ ਦੁਲੈਂਕੜ ਹੈ ਊ ਹਕੂ ਹਕੂਮਤ। ਪੇਸ਼ ਪੈਂਦੀ ਹੈ ਅਮੂਮਨ ਅਸੀਂ ਪੇਸ਼ ਤੋਂ ਬਗੈਰ ਚਲਾਉਂਦੇ ਹਾਂ ਕਿਉਂਕਿ ਅਸੀਂ ਪੜ੍ਹ ਸਕਦੇ ਹਾਂ ਆਰਾਮ ਨਾਲ ਕਿ ਇਹ ਦੇਖੋ ਇੱਕ ਚੀਜ਼ ਜ਼ਿਹਨ 'ਚ ਕਰੀਏ ਕਿ ਜਿਹੜੇ ਅਹਲੇ ਜ਼ੁਬਾਨ ਨੇ ਨਾ ਅਰਬੀ ਦੀ ਉਹ ਅਲਾਮਤਾਂ ਨਹੀਂ ਪਾਉਂਦੇ, ਲੱਗਾ ਮਾਤਰਾ ਨਹੀਂ ਪਾਉਂਦੇ, ਕਦੀ ਵੀ ਨਹੀਂ ਪਾਏ ਸੀ ਔਰ ਕੁਰਾਨ ਦੇ ਵਿੱਚ ਵੀ ਨਹੀਂ ਸਨ ਕਿਉਂਕਿ ਉਹ ਲਫ਼ਜ਼ ਉਹਨਾਂ ਨੂੰ ਪੜ੍ਹਨੇ ਆਉਂਦੇ ਸਨ। ਉਹਨਾਂ ਨੂੰ ਪਤਾ ਹੈ ਕਿ ਇੱਥੇ ਕੀ ਹੈ ਅਲਾਮਤਾਂ ਲੱਗਾ ਮਾਤਰਾ। ਜਦੋਂ ਇਹ ਕੁਰਾਨ ਫਿਰ ਦੂਸਰੇ ਇਲਾਕਿਆਂ ਦੇ ਵਿੱਚ ਗਿਆ ਜਿਨ੍ਹਾਂ ਦੀ ਜ਼ੁਬਾਨ ਅਰਬੀ ਨਹੀਂ ਸੀ, ਉਹਨਾਂ ਨੂੰ ਪੜ੍ਹਨ ਦੇ ਵਿੱਚ ਮੁਸ਼ਕਿਲ ਆਉਂਦੀ ਸੀ ਕਿ ਅੱਛਾ ਇਹਦੇ ਤੇ ਇਹਦੀ ਸਾਊਂਡ ਕਿਸ ਤਰ੍ਹਾਂ ਬੁਲਾਉਣੀ ਹੈ। ਔਰ ਉਹਨਾਂ ਦੀ ਕਿਉਂਕਿ ਅਰਬੀ ਉਹ ਨਹੀਂ ਸੀ ਜਾਣਦੇ, ਉਹਨਾਂ ਦੀ ਸਹੂਲਤ ਵਾਸਤੇ ਫਿਰ ਇਹ ਅਲਾਮਤਾਂ ਉਹਦੇ ਉੱਤੇ ਪਈਆਂ, ਲੱਗਾ ਮਾਤਰਾ ਪਈਆਂ ਕਿ ਐਸੇ ਤੇ ਸਬਰ ਤੇ ਪੇਸ਼ ਲਾਣਾ। ਕੋ ਤੇ ਕੂ ਦੇ ਵਿੱਚ ਫਰਕ ਜਿਹੜਾ ਇਹ ਪੇਸ਼ ਕਰਦੀ ਹੈ ਉਹ ਅੱਗੇ ਅਸੀਂ ਦੇਖਾਂਗੇ। ਤੇ ਵਾਵਲਸ ਦੀ ਅਸਨਾ ਜਿਹੜੀ ਹੈ ਤੇ ਹਾਲੀ ਵੀ ਮੇਰਾ ਖਿਆਲ ਹੈ ਕਿ ਅਰਬੀ ਜਿਹੜੀ ਛਪਦੀ ਹੈ ਆਮ ਵਰਤੋਂ ਦੇ ਵਿੱਚ ਉਹਦੇ ਵਿੱਚ ਨਹੀਂ ਪੈਂਦੀ, ਅਲਾਮਤਾਂ ਨਹੀਂ ਪੈਂਦੀਆਂ। ਸਾਨੂੰ ਪਾਣੀਆਂ ਪੈਂਦੀਆਂ ਨੇ ਕਿ ਸਾਨੂੰ ਅਸੀਂ ਪਹਿਚਾਣ ਸਹੀ ਉਸ ਆਵਾਜ਼ ਦੀ ਕਰ ਸਕੀਏ ਉਸ ਸਾਊਂਡ ਦੀ। ਅੱਛਾ ਹੋਰ ਲਫ਼ਜ਼ ਦੱਸੋ। ਹੱਕ
जी ਹੱਕ ਜੀ ਇਹ ਜਿਹੜਾ ਹੱਕ ਹੈ ਨਾ ਜੀ, ਜਿਹਨੂੰ ਰਾਈਟ ਕਰਨੇ ਆ ਅਸੀਂ, ਹਕੂਕ ਹੱਕ, ਹਾਂ ਹਾਂਜੀ ਉਹ ਚੂੰਕਿ ਇਹ ਬਾਹਰੋਂ ਆਇਆ ਹੈ ਤੇ ਇਹ ਇਸ ਹੱਕ ਦੇ ਨਾਲ ਕਾਫ ਦੇ ਨਾਲ ਕਾਫ ਸਾਡੇ ਕੋਲ ਦੋ ਨੇ ਨਾ, ਇੱਕ ਕਾਫ ਤੇ ਅਸੀਂ ਉੱਤੇ ਇਹ ਵੇਖ ਆਏ ਆ ਇਹ, ਠੀਕ ਹੈ, ਇੱਕ ਕਾਫ ਇਹ ਵੇ ਜਿਹੜਾ ਇੱਥੇ ਸਾਨੂੰ ਦੋ ਨੁਕਤਿਆਂ ਵਾਲਾ ਨਜ਼ਰ ਆਉਂਦਾ ਹੈ ਫੇ ਤੋਂ ਬਾਅਦ ਜਿਹੜਾ, ਤੇ ਅਸੀਂ ਹਾਲੀ ਹੱਕ। ਅੱਛਾ ਹੋਰ ਲਫ਼ਜ਼ ਇੱਥੇ ਮੈਂ ਚਾਹ ਰਿਹਾ ਸਾਂ ਕਿ ਇਹ ਜੀਨ 'ਚ ਹੇ ਖੇ ਜਿਹੜਾ ਹੈ ਨਾ, ਇਹਦੇ ਨਾਲ ਅਗਰ ਥੋੜੀ ਜਿਹੀ ਪ੍ਰੈਕਟਿਸ ਅਸੀਂ ਹੋਰ ਕਰ ਸਕਦੇ ਤੇ ਮਸਲਨ ਖੇ ਦੇ ਨਾਲ ਮੈਂ ਕਰਨਾ ਖਾਕ ਖਾਕ, ਫਰੀਦਾ ਖਾਕ ਨਾ ਨਿੰਦੀਏ, ਖਾਕੋ ਜੇਡ ਨਾ ਕੋ, ਕੋਈ ਜਿਉਂਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ ਖਾਕ। ਔਰ ਇਹ ਵੀ ਬਾਹਰੋਂ ਆਇਆ ਲਫ਼ਜ਼ ਖੇ ਦੇ ਨਾਲ। ਹਕੀਕਤ ਉਹ ਵੀ ਇਹਦੇ ਇਸ ਸੌਰੀ ਜੀ ਦੱਸੋ। ਹਕੀਕਤ ਉਹ ਵੀ ਇਸ ਬੜੀ ਹੈ ਦੇ ਨਾਲ ਆ, ਇਸ ਹਕੀਕਤ ਜਿਹੜੀ ਲਫ਼ਜ਼ ਇਸ ਦੇ ਨਾਲ ਮੈਂ ਲਿਖਦਾ, ਔਰ ਕਾਫ ਵੀ ਇਹੋ ਹੀ ਹੈ ਨੁਕਤਿਆਂ ਵਾਲਾ, ਹਕੀਕਤ, ਇਹ ਆਪੇ ਉਹਨੇ ਜੋੜ ਦਿੱਤੇ ਨੇ। ਇਹ ਹੈ ਵੇ ਜਿਹਦੇ ਉੱਪਰ ਥੱਲੇ ਕੋਈ ਨੁਕਤਾ ਨਹੀਂ ਹੈ, ਖਾਲੀ ਹੈ ਜਿਹੜੀ ਉਹ ਹੈ ਵੇ, ਔਰ ਇਹ ਜਿਹੜੀ ਗੁਲਾਈ ਹੈ ਔਰ ਉੱਤੇ ਦੋ ਨੁਕਤੇ ਨੇ ਉਹ ਇਸ ਦੀ ਸਾਨੂੰ ਦੱਸ ਪਾਉਂਦੇ ਨੇ। ਇਹ ਜਿਹੜਾ ਕਾਫ ਹੈ, ਹਕੀ ਥੱਲੇ ਦੋ ਨੁਕਤੇ ਇਹ ਦੇ, ਫਿਰ ਇਹ ਰਿਪੀਟ ਹੋ ਰਿਹਾ ਕਾਫ ਔਰ ਤੇ ਨਾਲ ਮਿਲੀ ਹੈ ਹਕੀਕਤ, ਹਕੀਕਤ, ਹਕੀਕਤ। ਜਿਹੜੇ ਥੱਲੇ ਵਾਲੇ ਦੋ ਨੁਕਤੇ ਨੇ ਉਹ ਛੋਟੀ ਵੱਡੀ ਏ ਦੇ ਨੇ, ਨਹੀਂ ਛੋਟੀ ਏ ਦੇ ਨੇ, ਛੋਟੀ ਏ ਦੇ ਨੇ, ਹਾਂ ਛੋਟੀ ਏ, ਠੀਕ ਹੈ। ਅੱਛਾ ਇੱਕ ਹੋਰ ਵੱਡੀ ਏ ਛੋਟੀ ਏ, ਓਕੇ। ਅਮਰਦੀਪ ਤੁਸੀਂ ਦੱਸੋ ਇਹ ਜਿਹੜਾ ਲਫ਼ਜ਼ ਪਾਇਆ ਆਖਰ ਤੇ। ਇਹ ਜਿਹੜੀ ਹੈ ਨਾ ਜੀ ਉੱਤੇ ਸੈਟ ਜੀਮ ਚ ਹੈ ਖੇ, ਹਾਂ ਇਹ ਉਹਨਾਂ ਚੋਂ ਇੱਕ ਲੈ ਕੇ ਸ਼ੁਰੂ ਅਸੀਂ ਕੀਤਾ ਲਫ਼ਜ਼। ਹਾਂ ਤੇ ਤੁਸੀਂ ਦੇਖੋ ਕਿ ਖਾ, ਹਾਂ ਇਹ ਖੇ ਵੇ ਜਿਹਦੇ ਉੱਪਰ ਇੱਕ ਨੁਕਤਾ ਹੈ, ਨਾਲ ਅਲਿਫ ਲਾ ਕੇ ਅਸੀਂ ਖਾ ਬਣਾ ਲਿਆ, ਖੇ ਅਲਿਫ ਖਾ ਦਾਲ ਮੀਮ ਦਮ, ਦਾਲ ਮੀਮ ਦਮ ਖਾਦਮ। ਅਸੀਂ ਬੱਚੇ ਜਦੋਂ ਅਸੀਂ ਪੜ੍ਹਨੇ ਸੀ ਅਸੀਂ ਜੋੜ ਸਾਨੂੰ ਇੰਝ ਸਿਖਾਉਂਦੇ ਹੁੰਦੇ ਸਨ, ਖੇ ਅਲਿਫ ਖਾ ਦਾਲ ਮੀਮ ਦਮ ਖਾਦਮ, ਤੇ ਉਹ ਉਸ ਤਰ੍ਹਾਂ ਸਪੈਲਿੰਗ ਆ ਜਾਂਦੇ ਸਨ। ਅੱਛਾ ਤੇ ਅਸੀਂ ਫਿਰ ਬਾਕੀ ਦੇ ਜਿਹੜੇ ਲਫ਼ਜ਼ ਨੇ ਅਸੀਂ ਤਕਰੀਬਨ ਅੱਧੀ ਪਚੱਧੀ ਤੇ ਅਸੀਂ ਕਰ ਲਈਏ, ਬਲਕਿ ਵਿੱਚੋਂ ਅਸੀਂ ਕਾਫੀ ਕਰ ਦਿੰਦੇ ਹਾਂ ਲਫ਼ਜ਼। ਤੇ ਅਸੀਂ ਫਿਰ ਅੱਗੇ ਚੱਲੀਏ ਅਗਲੀ ਮੀਟਿੰਗ ਦੇ ਵਿੱਚ, ਔਰ ਇੱਥੋਂ ਅਸੀਂ ਵਾਈਂਡ ਅਪ ਕਰੀਏ। ਕੀ ਖਿਆਲ ਹੈ ਤੁਹਾਡਾ? ਹਾਂਜੀ, ਇਹ ਵਾਲਾ ਜਿਹੜਾ ਡਾਕੂਮੈਂਟ ਹੈ ਨਾ, ਇਹ ਤੁਸੀਂ ਇਸ ਤਰ੍ਹਾਂ ਹੀ ਸੇਵ ਕਰਕੇ ਸ਼ੇਅਰ ਕਰ ਦਿਓ, ਮਤਲਬ ਵੇਲੇ ਟਾਈਮ ਤੇ ਪ੍ਰੈਕਟਿਸ ਕਰ ਲਓ। ਮੈਂ ਕਰ ਦਿਆਂਗਾ, ਔਰ ਇਹਨੂੰ ਕੋਸ਼ਿਸ਼ ਕਰਾਂਗਾ ਕਿ ਜਿਹੜੀ ਕੀਚੀ ਮੀਚੀ ਹੈ ਉਹਨੂੰ ਥੋੜਾ ਜਿਹਾ ਆਰਗੇਨਾਈਜ਼ ਹੋ ਜਾਣਾ। ਠੀਕ ਹੈ ਮੈਂ ਕਰ ਦਾਂਗਾ। ਹੋਰ ਹਾਂਜੀ, ਤੇ ਜਸਪ੍ਰੀਤ ਆ ਕੇ ਥੋੜਾ ਜਿਹਾ ਸਾਨੂੰ ਦੱਸ ਦੇਣ, ਅਸੀਂ ਠੀਕ ਤੁਰਨੇ ਪਏ ਹਾਂ, ਅੱਜ ਕੁਝ ਕੀਤਾ ਨਹੀਂ ਕੀਤਾ। ਹਾਂਜੀ ਨਹੀਂ ਬਹੁਤ ਵਧੀਆ ਇਹ ਪ੍ਰੈਕਟਿਸ। ਮੈਂ ਬਸ ਇੱਕ ਚੀਜ਼ ਕਹੂੰਗੀ ਕਿ ਕਿਉਂਕਿ ਇੱਕ ਅਸੀਂ ਲੈਂਗੁਏਜ ਸਿੱਖਣਾ ਚਾਹੁੰਦੇ ਹਾਂ, ਔਰ ਜੇ ਅਸੀਂ ਵਾਕਈ ਸੀਰੀਅਸ ਸਟੂਡੈਂਟਸ ਹਾਂ ਤੇ ਸਾਨੂੰ ਇੱਕ ਹੋਮਵਰਕ ਮਿਲਣਾ ਚਾਹੀਦਾ ਜ਼ਰੂਰ, ਤਾਂ ਕਿ ਅਸੀਂ ਸਾਰੇ ਕਿਉਂਕਿ ਇਹ ਤਾਂ ਮੰਨੀ ਹੋਈ ਗੱਲ ਹੈ ਕਿ ਜਦ ਤੱਕ ਹੋਮਵਰਕ ਨਹੀਂ ਮਿਲਦਾ ਆਪਾਂ ਪੜ੍ਹਦੇ ਨਹੀਂ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅਗਲੀ ਵਾਰ ਟੀਚਰ ਨੇ ਪੁੱਛਣਾ ਤੇ ਸਾਰਾ ਤੁਸੀਂ ਥੋੜੇ ਜਿਹਾ ਸਟ੍ਰਿਕਟ ਬਣ ਕੇ ਨਾ ਟੈਸਟ ਲਿਓ ਅਗਲੀ ਵਾਰ, ਉਹ ਥੋੜਾ ਜਿਹਾ ਅੱਛਾ ਅਸਾਈਨਮੈਂਟ ਅਸੀਂ ਆਪ ਦੇਖੋ, ਅਸੀਂ ਆਪ ਹੀ ਆਪਣੇ ਆਪ ਨੂੰ ਅਸਾਈਨਮੈਂਟ ਦਈਏ। ਤੁਹਾਡਾ ਕੀ ਖਿਆਲ ਹੈ ਕਿ ਅਸਾਈਨਮੈਂਟ ਇੱਕ ਵੀਕ ਵਾਸਤੇ ਸਾਨੂੰ ਕੀ ਲੈਣੀ ਚਾਹੀਦੀ ਹੈ? ਮੇਰੇ ਹਿਸਾਬ ਨਾਲ ਮੇਰੇ ਕੋਲ ਆਈਡੀਆ ਹੈਗਾ,
ਜੀ ਉਹ ਹਰਮੀਤ ਜਦੋਂ ਤੁਹਾਡੇ ਜਦੋਂ ਜਦੋਂ ਇੰਗਲਿਸ਼ ਸਿੱਖੀ ਸੀ ਤੇ ਮੇਰੀ ਟੀਚਰ ਨੇ ਸਾਨੂੰ ਕੀ ਕਹਿਣਾ ਵੀ ਹਰ ਹਫਤੇ ਸ਼ਨੀਵਾਰ ਅਖਬਾਰ ਦੇ ਵਿੱਚੋਂ ਨਾ ਕੋਈ ਇੱਕ ਪੈਰਾਗ੍ਰਾਫ ਪੜ੍ਹ ਕੇ ਤੇ ਉਹਨੂੰ ਡਿਕਸ਼ਨਰੀ ਚੋਂ ਮਤਲਬ ਸਮਝ ਕੇ ਤੇ ਸਮਝਣ ਦੀ ਕੋਸ਼ਿਸ਼ ਕਰੋ ਕੀ ਲਿਖਿਆ। ਉਸੇ ਤਰ੍ਹਾਂ ਤੁਸੀਂ ਇੱਕ ਵੈਸੇ ਹੀ ਇੱਕ ਸੈਂਟੈਂਸ ਲਿਖ ਕੇ ਉਹ ਸਾਨੂੰ ਦੇ ਦਿਓ ਤੇ ਪਛਾਣੋ ਬਈ ਇਹ ਕਿਹੜੇ ਵਰਡ ਲਿਖੇ ਗਏ ਨੇ। ਠੀਕ ਹੈ। ਉਹ ਫਿਰ ਆਪਾਂ ਪਈ ਜੋੜ ਤੋੜ ਕਰਕੇ ਵੀ ਇਹ ਕੀ ਬਣ ਸਕਦਾ ਹੈ ਕੀ ਨਹੀਂ, ਤਾਂ ਫਿਰ ਪੂਰਾ ਇੱਕ ਸੈਂਟੈਂਸ ਲਿਖ ਕੇ ਸਮਝ ਸਕਦੇ ਹਾਂ ਵੀ ਇਹ ਲਿਖਿਆ। ਠੀਕ ਹੈ। ਅਮਰਦੀਪ ਤੁਹਾਡਾ ਕੀ ਖਿਆਲ ਹੈ? ਹਾਂਜੀ ਠੀਕ ਹੈ ਆਈਡੀਆ ਇਹ ਵੀ, ਮਤਲਬ ਲੇਕਿਨ ਆਈ ਥਿੰਕ ਫਿਰ ਸ਼ਾਇਦ ਨਾ ਇਹ ਤੁਹਾਨੂੰ ਕਰਨਾ ਪੈਣਾ ਕਿਉਂਕਿ ਤੁਸੀਂ ਇਹ ਦੇਖ ਸਕਦੇ ਕਿ ਕਿਹੜਾ ਮਤਲਬ ਕਿੰਨੀ ਕੁ ਡਿਫਿਕਲਟੀ ਲੈਵਲ ਹੈ ਸੈਂਟੈਂਸ ਦਾ, ਰਾਈਟ? ਠੀਕ ਹੈ। ਮਤਲਬ ਜਿੱਦਾਂ ਕਰ ਉਦਾਂ ਅਸੀਂ ਅਗਰ ਕੋਈ ਤੋਂ ਲਿਖਿਆ ਹੋਇਆ ਪਿਕ ਕਰੀਏ ਤਾਂ ਉਹਦੇ ਵਿੱਚ ਫਿਰ ਕੁਛ ਨਾ ਕੁਛ ਔਖੇ ਵਰਡ ਵੀ ਹੋਣੇ ਆ, ਉਹ ਸਮਝ ਨਹੀਂ ਆਉਣੇ। ਠੀਕ ਹੈ। ਗੁਰਦਾਸ ਜੀ ਤੁਹਾਡਾ ਕੀ ਖਿਆਲ ਹੈ? ਮੇਰਾ ਵੀ ਇਹ ਖਿਆਲ, ਤੁਸੀਂ ਦੱਸੋ। ਮੇਰਾ ਖਿਆਲ ਹੈ ਕਿ ਅਸੀਂ ਆਜ਼ਾਦੀ ਦੇ ਨਾਲ ਹੀ ਕੋਈ 12 15 20 12 15 10 12 15 ਕੋਈ ਇੱਕ ਨੰਬਰ ਅਸੀਂ ਰੱਖ ਲਈਏ, ਲਫ਼ਜ਼ ਬਣਾ ਕੇ ਲਈਏ ਲਿਖ ਕੇ, ਔਰ ਲਿਖ ਕੇ ਦਿਖਾਈਏ ਵੀ, ਉਹ ਲਿਖਿਆ ਹੋਇਆ ਦਿਖਾਈਏ ਕਿ ਜੀ ਮੈਂ ਇਹ ਲਫ਼ਜ਼ ਇੰਜ ਲਿਖਿਆ। ਫਿਰ ਅਸੀਂ ਉੱਤੇ ਗੱਲ ਕਰੀਏ ਕਿ ਅੱਛਾ ਉਹ ਠੀਕ ਹੈ ਜਾਂ ਉਹਨੂੰ ਹੋਰ ਠੀਕ ਕਰਨ ਦੀ ਜ਼ਰੂਰਤ ਹੈ। ਲਫ਼ਜ਼ ਖੁਦ ਲਫ਼ਜ਼ ਚੁਣੋ ਔਰ ਉਹਨੂੰ ਲਿਖਣ ਦੀ ਕੋਸ਼ਿਸ਼ ਕਰੋ, ਜਿਵੇਂ ਅਸੀਂ ਛੋਟੇ ਛੋਟੇ ਕੀਤਾ ਨਾ ਜੀ, ਕੇ ਰੇ ਦੇ ਗੇ ਰਾਵੀ, ਔਰ ਇਸ ਤਰ੍ਹਾਂ ਨਿੱਕੇ ਨਿੱਕੇ ਅਸੀਂ ਲਫ਼ਜ਼ ਬਣਾਏ ਨੇ। ਬਲਬ ਬਾਪ ਨਾਪ ਹਾਲ ਚਾਲ ਚਾਚਾ ਦਾਦਾ, ਅਸੀਂ ਬਣਾਏ ਇਸ ਤਰ੍ਹਾਂ ਲਫ਼ਜ਼। ਤੁਸੀਂ ਲਿਪੀ ਪੱਟੀ ਤੇ ਸਾਡੇ ਕੋਲ ਹੋਏ, ਖੁਦ ਲਫ਼ਜ਼ ਬਣਾ ਕੇ ਕੋਸ਼ਿਸ਼ ਕਰੋ। ਹੁਣ ਮਸਲਾ ਫਿਰ ਇੱਥੇ ਆ ਜਾਏਗਾ ਕਿ ਇਹ ਲਫ਼ਜ਼ ਕਿਸ ਤਰ੍ਹਾਂ ਜੁੜਨਾ ਹੈ, ਜੋੜ ਦਾ ਮਸਲਾ ਆ ਜਾਏਗਾ। ਤੇ ਜੇ ਤੇ ਤੁਸੀਂ ਸੌਫਟਵੇਅਰ ਯੂਜ਼ ਕਰੋਗੇ ਤੇ ਉਹ ਆਪਣੇ ਆਪ ਜੋੜੇਗਾ। ਮੈਂ ਸੌਫਟਵੇਅਰ ਵੀ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇੰਗਲਿਸ਼ ਵਾਲੇ ਲੈਟਰ ਨੇ ਕੀਬੋਰਡ ਤੇ, ਜੋ ਟਾਈਪ ਕਰੋ ਤੇ ਉਹ ਕੋਈ ਪਤਾ ਨਹੀਂ ਚੱਲਦਾ ਵੀ ਉਹ ਕੀ ਉਹਨੇ ਸਹੀ ਟਾਈਪ ਕੀਤਾ। ਮਤਲਬ ABCD ਹੈ ਤੇ ਮਤਲਬ ਹੁਣ ਜਿਵੇਂ ਮੰਨ ਲਓ ਮੈਂ ਕਾਫ ਪਾਣਾ ਹੈ ਤੇ ਕੇ ਦੱਬਾਂਗੇ ਕੀ ਦੱਬਾਂ, ਉਹ ਉਹਦੇ ਵਿੱਚ ਹੀ ਟਾਈਮ ਨਿਕਲ ਜਾਂਦਾ ਸਾਰਾ। ਅੱਛਾ ਤੇ ਤੁਹਾਨੂੰ ਉਹ ਨਹੀਂ ਮਿਲਿਆ ਨਾ ਫੋਨੈਟਿਕ ਕੀਬੋਰਡ? ਨਹੀਂ, ਮੈਂ ਲੱਭਿਆ ਵੀ ਨਹੀਂ ਵੈਸੇ ਤੇ। ਮੈਂ ਉਹ ਜਿਹੜੀ ਤੁਸੀਂ ਪਿਛਲੀ ਵਾਰੀ ਉਹ ਦੱਸਿਆ ਸੀ ਨਾ, ਉਹ ਸਕ੍ਰਿਪਟ ਡਾਊਨਲੋਡ ਕਰ ਲਓ ਲੈਂਗੁਏਜ ਦੇ, ਉਹ ਤੁਹਾਡਾ ਨਹੀਂ ਹੋਇਆ। ਉਹ ਕਰਕੇ ਤੇ ਟਾਈਪ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹੋਰ ਹੀ ਕੁਛ ਬਣ ਜਾਂਦਾ। ਅੱਛਾ, ਦੋ ਵੀ ਕੰਮ ਕਰ ਸਕਦੇ ਅਸੀਂ 8-10 ਜਾਂ 15-20 ਵਰਡ ਆਪ ਵੀ ਲਿਖ ਲੈਂਦੇ ਆ, ਤੇ ਤੁਸੀਂ ਇੱਕ ਵੈਸੇ ਹੀ 5-10 ਲਫ਼ਜ਼ਾਂ ਦਾ ਕੋਈ ਸੈਂਟੈਂਸ ਗਰੁੱਪ ਤੇ ਪਾ ਦਿਓ ਤੇ ਆਪਾਂ ਮੈਂ ਪਾ ਦਿਆਂਗਾ। ਠੀਕ ਹੈ, ਉਹ ਫਿਰ ਪਤਾ ਚੱਲ ਜਾਏਗਾ। ਬਲਕਿ ਅਸੀਂ ਹੈ ਨਾ ਜੀ, ਠੀਕ ਹੈ ਤੁਸੀਂ ਠੀਕ ਕਹਿ ਰਹੇ ਹੋ। ਜੇ ਇੱਕ ਹੋਰ ਤਰੀਕਾ ਵੀ ਕਰੀਏ, ਜੇ ਜਿੱਦਾਂ ਕਿਤਾਬ, ਤੁਹਾਡੇ ਕੋਲ ਕਿਤਾਬਾਂ ਹੈਗੀਆਂ ਸ਼ਾਹਮੁਖੀ ਦੀਆਂ, ਉਹਦੇ ਚ ਇੱਕ ਪੈਰਾ ਤੁਸੀਂ ਸਨੈਪਸ਼ਾਟ ਕਰ ਦੋ ਤੇ WhatsApp ਤੇ ਭੇਜ ਦੋ। ਦੇਖੋ ਉਹ ਅਸੀਂ ਕਰਨਾ, ਲੇਕਿਨ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਸ ਸਟੇਜ ਤੇ ਉਹ ਔਖਾ ਨਾ ਹੋਵੇ, ਥੋੜਾ ਜਲਦੀ ਹੈ। ਹਾਂਜੀ ਜਲਦੀ ਹੈ ਨਾ, ਕਿਉਂਕਿ ਅਸੀਂ ਰੀਡਿੰਗ ਤੇ ਕਰਨੀ ਹੈ, ਅਸੀਂ ਰੀਡਿੰਗ ਤੇ ਅੱਗੇ ਕਰਨੀ ਹੈ, ਅਸੀਂ ਸਫ਼ਿਆਂ ਦੇ ਸਫ਼ੇ ਪੇਜਸ ਦੇ ਪੇਜਸ ਪੜਾਂਗੇ ਹਰ ਬੰਦਾ। ਲੇਕਿਨ ਇਸ ਸਟੇਜ ਤੇ ਦੇਖੋ ਅੱਜ ਅਸੀਂ ਸ਼ੁਰੂ ਹੋਏ ਹਾਂ ਲਫ਼ਜ਼ ਬਣਾਣੇ, ਛੋਟੇ ਛੋਟੇ 2-2 ਹਰਫੀ 3-3 ਹਰਫੀ, ਤੇ ਹਾਲੀ ਇੱਕ ਪ੍ਰੋਸੈਸ ਸ਼ੁਰੂ ਕੀਤਾ ਹੈ ਤੇ ਅਸੀਂ ਬਹੁਤ ਅੱਗੇ ਛੜੱਪਾ ਨਾ ਮਾਰ ਲਈਏ। ਠੀਕ ਹੈ। ਐਸੀ ਪਕਾਉਂਦੇ ਜਾਈਏ ਇਸੀ ਪ੍ਰੋਸੈਸ ਦੇ ਵਿੱਚ, ਜਿਹੜੀ ਲਫ਼ਜ਼ਾਂ ਦੀ ਸ਼ਕਲ ਬਣਦੀ ਹੈ, ਜੋ ਕਿਸ ਤਰ੍ਹਾਂ ਜੁੜਦੇ ਨੇ, ਔਰ ਹਰਫਾਂ ਦੇ ਨਾਲ ਫਿਰ ਹੋਰ ਸਾਨੂੰ ਜਿਹੜੀ ਪਕਾਈ ਨਾਲ ਹੋਏਗੀ ਕਿ ਅੱਛਾ ਜੀ ਹੈ ਲਾਮ ਹੈ ਤੇ ਮੀਮ ਹੈ, ਜੀਮ ਹੈ, ਔਰ ਪੇ ਔਰ ਤੇ ਜਾਂ ਇਹ ਚੇਬ। ਤੇ ਇਸ ਤਰ੍ਹਾਂ ਹਾਲੀ ਇਹ ਲਫ਼ਜ਼ ਬਣਾਉਣ ਦਾ ਜਿਹੜਾ ਨਾ, ਇਹ ਥੋੜਾ ਜਿਹਾ ਅਸੀਂ ਹੋਰ ਇਹਨੂੰ ਕੰਟੀਨਿਊ ਕਰੀਏ। ਤੇ ਇੱਕ ਤੇ ਹੈ ਕਿ ਤੁਸੀਂ ਖੁਦ ਬਣਾਓ ਲਫ਼ਜ਼, ਖੁਦ ਦੇਖੋ, ਔਰ ਅਗਰ ਤੁਹਾਨੂੰ ਸ਼ਾਹਮੁਖੀ ਲਿਖੀ ਹੋਈ ਕਿਤੇ ਮਿਲਦੀ ਹੈ ਨੈਟ ਦੇ ਉੱਤੇ ਜਾਂ ਕਿਸੇ ਕਿਤਾਬ ਦੀ ਸ਼ਕਲ ਦੇ ਵਿੱਚ, ਉੱਥੋਂ ਲਫ਼ਜ਼ ਪਿਕ ਕਰੋ, ਪਿਕ ਕਰਕੇ ਖੁਦ ਲਿਖ ਕੇ ਸਾਨੂੰ ਦੱਸੋ ਕਿ ਇਹ ਲਫ਼ਜ਼ ਜਿਹੜਾ ਹੈ ਕੀ ਹੈ, ਬੋਲ ਕੇ ਦੱਸੋ। ਔਰ ਜਸਪ੍ਰੀਤ ਕਹ रहे हैं टू लर्न टू राइट, मैं पढ़ना। ਇਹ ਵੀ ਗੁੱਡ ਆਈਡੀਆ ਹੈ। ਹਾਂ, ਇਹ ਵੀ ਠੀਕ ਹੈ ਕਿ ਉਹਨਾਂ ਨੂੰ ਅਸੀਂ ਲਿਖ ਕੇ ਲਈਏ ਜੀ, ਰਾਈਟਿੰਗ ਔਨ ਪੇਪਰ। ਹਾਂਜੀ, ਉਹ ਕਹਿੰਦੇ ਪੇਪਰ ਤੇ ਲਿਖੋ ਨਾ।
अलिफ बे पूरी? आई थिंक Write the whole alphabet without looking. ਹਾਂ ਮਤਲਬ ਨੈਕਸਟ ਕਲਾਸ ਲਈ ਇਹ ਕਰ ਸਕਦੇ ਕਿ ਇੱਕ ਵਾਰੀ ਸਾਰਿਆਂ ਦੀ ਪੂਰੀ ਮਤਲਬ ਸਾਰੇ ਅਲਫਾਬੈਟ ਰਿਵਿਊ ਹੋ ਜਾਣਗੇ। अच्छा, मतलब है कि मैं अगर सपोज आना तो मैं सुना सका कि अच्छा अल बे पे टे से जीम से हे दाल डाल जाल बे अड़े जे ये पूरी मैंने जुबानी आंदी होगी। ਹਾਂ ਇਹ ਮਤਲਬ ਇਦਾਂ ਵੀ ਕਹਿ ਸਕਦੇ, ਨਹੀਂ ਤੇ ਲਿਖਣ ਵਾਲਾ ਤੇ ਹੈ ਹੀ, ਮਤਲਬ ਐਟਲੀਸਟ ਜਿੱਦਾਂ 2-3 ਵਾਰ ਲਿਖ ਕੇ ਪ੍ਰੈਕਟਿਸ ਕਰ ਲਓ। ਉਹ ਬਹੁਤ ਜ਼ਰੂਰੀ ਹੈ, ਉਹ ਬਹੁਤ ਜ਼ਰੂਰੀ ਹੈ ਕਿਉਂਕਿ ਮੈਨੂੰ ਪਤਾ ਹੋਵੇ ਕਿ ਅੱਛਾ ਬੇ ਦੀ ਸ਼ਕਲ ਕੀ ਹੈ, ਜਿਹੜਾ ਮੈਂ ਬੇ ਬੋਲਣਾ ਪਿਆ ਬੇ ਦੀ ਸ਼ਕਲ ਕੀ ਹੈ, ਉਹਦਾ ਜਿਹੜਾ ਇਮੇਜ ਹੈ ਨਾ ਵਿਜ਼ੂਅਲ, ਉਹ ਬਹੁਤ ਲਾਜ਼ਮੀ ਹੈ। ਹੁਣ ਮੈਨੂੰ ਇਹ ਤੇ ਪਤਾ ਹੈ ਕਿ ਗੁਰਦਾਸ, ਮੈਂ गाफ पेश गुर नावे और दाल और अलिफ और सीन पावा ते गुरदास बनेगा, लेकिन वो गाफ है किथे, वो रे है किथे, किहो जी है, वो सीन है किहो जी है, विजुअल मेरे आना जरूरी है नाल। की ख्याल है? ठीक है, वो तां ही मैं गुरदास लिख सकना, अदरवाइज मैनू साउंड दा ते पता चल गया, मैनू स्पैलिंग का पता चल गया कि अच्छा वो गाफ और रे और दाल और अलिफ और सीन ना लाना, लेकिन वो सीन किहो जी होंदी है और दाल किहो जी होंदी है, ये फिर नाल जरूरी है। चलो फिर इस तरह करने हैं कि कुछ लफज तुसी लेके आओ, कुछ लफज सादा सादा असी पा देंगे ग्रुप विच ते उन्हां दी प्रैक्टिस भी कर लेंगे थोड़े थोड़े 5-10 लफज। अगर अगली क्लास तो फिर उन्होंने लफ्ज़ों तो असी स्टार्ट लवांगे, और यही जड़ा प्रोसेस है। और दूसरा है कि अज असी ज़बर दी बकायदा और ज़ेर और ज़बर ये फिर शक्लां देखांगे और उहदे नाल प्रैक्टिस करांगे। प्रैक्टिस वर्क ड्यूरिंग द वीक ऑन ग्रुप, ठीक है बिल्कुल। बहुत तुसी जसप्रीत वो लफ्ज़ पाओ, दसो ते असी उहदी प्रैक्टिस करांगे। बहुत अच्छा। होर कुछ सलाह और अज दी बारे अपनी दिओ फीडबैक। गुरदास जी? हाँ जी, आज ठीक सी, ठीक सी, ठीक चल रहा। ठीक चल रहा? हाँ जी, ठीक चल रहा। जसप्रीत असी ठीक चल रहे? हाँ जी, बहुत वधिया क्लास सी। मेरे वास्ते इट वाज अ रिव्यू, पर जिवें कई चीज़ां छोटी है बड़ी है, मैनू तो बहुत फायदा लग रहा है इस तरह पढ़ के, क्योंकि वो कल्ले बैठ के नहीं दिमाग च गल्लां क्लियर होंदियां। सो बहुत अच्छी क्लास। ठीक है अमरदीप? हाँ जी, सही है। आई थिंक ਆਪਾਂ सही ट्रैक ਤੇ ਚੱਲ ਰਹੇ हैं। ठीक है। हरमीत ਤੁਹਾਡਾ ਕੀ ਹਾਲ? ਸਭ ਵਧੀਆ, ਮੈਨੂੰ ਤਾਂ ਫਾਇਦਾ ਹੋ ਰਿਹਾ ਕਾਫੀ। ਠੀਕ ਹੈ। ਹੁਣ ਦੋ ਦੋਸਤ ਜਿਹੜੇ ਨੇ ਉਹ ਸਾਡੇ ਅੱਜ ਨਹੀਂ ਸਨ, ਤੇ ਉਹ ਹੁਣ ਅਗਲੀ ਦਫਾ ਆਣਗੇ ਤੇ ਫਿਰ ਸਾਡੀ ਕੋਸ਼ਿਸ਼ ਹੋਗੀ ਕਿ ਉਹਨਾਂ ਨੂੰ ਵੀ ਨਾਲ ਮਿਲਾਈਏ। ਅੱਜ ਜੋ ਕੁਝ ਅਸੀਂ ਕੀਤਾ ਉਹ ਥੋੜਾ ਜਿਹਾ ਅਸੀਂ ਉਹਦੀ ਰਿਵੀਜ਼ਨ ਕਰ ਦਾਂਗੇ ਨਾਲ। ਬਾਕੀ ਉਸ ਤੋਂ ਪਹਿਲਾਂ ਅਗਰ ਵੀਡੀਓ ਅਪਲੋਡ ਹੋ ਜੇ ਤੇ ਆਪਾਂ ਸ਼ੇਅਰ ਕਰ ਸਕਦੇ ਆ ਗਰੁੱਪ ਤੇ ਨਾ, ਮਤਲਬ ਉਹਨਾਂ ਨੂੰ ਦੇਖਣ ਦਾ ਚਾਂਸ ਮਿਲ ਜੇ ਵੀਡੀਓ ਹਫਤੇ ਦੇ ਵਿੱਚ। ਨਹੀਂ, ਜਿਹੜਾ ਤੁਸੀਂ ਵੀਡੀਓ ਅਪਲੋਡ ਕਰਦੇ ਹੋ YouTube ਤੇ ਕਲਾਸ ਦਾ ਵੀਡੀਓ, ਅੱਛਾ ਅੱਛਾ, ਮਤਲਬ ਹਾਂ ਨੈਕਸਟ ਕਲਾਸ ਤੋਂ ਪਹਿਲਾਂ ਦੇਖ ਸਕਦੇ ਆ ਨਾ। ਉਹ ਦੇਖ ਸਕਦੇ ਨੇ ਬਿਲਕੁਲ। ਉਹ ਮੈਂ ਤੇ ਮਨਜ਼ੂਰ ਇਜਾਜ਼ ਹੋਰਾਂ ਨੂੰ ਭੇਜ ਦੇਣਾ, ਉਹ ਫਿਰ ਆਪਣੇ ਤਰੀਕੇ ਨਾਲ ਜਿੱਥੇ ਉਹ ਫਿਰ ਕਰਦੇ ਨੇ ਉਹਨਾਂ ਨੇ। ਹਾਂਜੀ ਹਾਂਜੀ, ਉਹ ਛੇਤੀ ਲਾ ਦਿੰਦੇ ਅਪਲੋਡ ਉਹਨਾਂ ਦਾ, ਹਾਂ ਉਹ ਫਿਰ ਉਸ ਨੂੰ ਮੈਨੇਜ ਕਰ ਲੈਂਦੇ। ਠੀਕ ਹੈ, ਬਿਲਕੁਲ ਠੀਕ। ਤੇ ਅੱਜ ਫਿਰ ਅਸੀਂ ਮੈਂ ਪਹਿਲੇ ਤੇ इजाजत लइए, मैं बंद। ऑलराइट है, ओके ठीक है जी। चंगा जी, बहुत मेहरबानी। सत श्री अकाल, बाय थैंक यू, गुड डे, गुड नाइट, बाय बाय। बाय।